ਕਾਮਨਵੈਲਥ ਦੇ ਵਿੱਚ ਹੱਕ ਬਣਦਾ ਸੀ ਉਸਮਾਨ ਪਹਿਲਵਾਨ ਰੰਗਪੁਰੀਆ ਸਿਆਲਕੋਟ ਤੋਂ। ਇੱਕ ਅੱਛਾ ਪਹਿਲਵਾਨ ਹੋਇਆ 84 ਕਿਲੋ 'ਚ, ਉਦੋਂ ਉਹ ਗੋਲਡ ਮੈਡਲ ਹੋਇਆ ਸੀ। ਲੇਕਿਨ ਭੇਜਿਆ ਕਿਹਨੂੰ ਗਿਆ? ਸਿਫਾਰਿਸ਼ ਦੀ ਬਿਨਾਂ ਤੇ ਇਨਾਮ ਨੂੰ। ਖਾਲੀ ਬੀਜ ਦੇ ਉੱਤੇ ਇਨਾਮ ਸਾਹਿਬ ਨਹੀਂ ਵਰਲਡ ਚੈਂਪੀਅਨ ਹੋਏ। ਇਹਦੇ ਵਿੱਚ ਸਭ ਤੋਂ ਪਹਿਲਾਂ ਉਸਮਾਨ ਮਜੀਦ ਬਿੱਲੂ ਪਹਿਲਵਾਨ ਰੁਸਵੇਂ ਪਾਕਿਸਤਾਨ ਸਿਲਵਰ ਮੈਡਲ ਹੋਇਆ। ਫਿਰ ਇਹਦੇ ਵਿੱਚ ਲਾਤਦਾਦ ਮੁੰਡੇ। ਫਿਰ ਜਦੋਂ ਇਹ ਪਹਿਲੀ ਦਫਾ ਗੋਲਡ ਮੈਡਲ ਹੋਇਆ ਨਾ ਡਾਕਟਰ ਸਾਹਿਬ, ਇਹਦੇ ਨਾਲ ਇੱਕ ਬੱਚਾ ਗਿਆ ਖੈਬਰ ਪਖਤੂਨਖਵਾ ਤੋਂ, ਅਨੈਤੁੱਲਾ ਤੇ ਇਹ ਦੋਵੇਂ ਗਏ ਨੇ। ਅਨੈਤੁੱਲਾ ਵੀ ਗੋਲਡ ਮੈਡਲ ਹੋਇਆ ਹੈ, ਇਹ ਵੀ ਗੋਲਡ ਮੈਡਲ ਹੋਇਆ। ਉਹਦਾ ਗੋਲਡ ਮੈਡਲ ਦਬਾਤਾ ਗਿਆ, ਇਹਦਾ ਗੋਲਡ ਮੈਡਲ ਅਯਾਂ ਕਰਤਾ ਗਿਆ। ਕਹਿੰਦੇ ਜੀ ਫੰਡ ਨਹੀਂ ਹੈ, ਇਹ ਨਹੀਂ। ਅਸੀਂ ਕਿਹਾ ਫੰਡ ਅਸੀਂ ਹਾਜ਼ਰ ਆ, ਸਾਡੇ ਬੱਚੇ ਨੂੰ ਤੁਸੀਂ ਹਰ ਜਗ੍ਹਾ ਭੇਜਣਾ ਹੈ। ਅਸੀਂ ਇਨਸ਼ਾਅੱਲਾ ਕੋਲੋਂ ਪੈਸੇ ਲਾਵਾਂਗੇ, ਟ੍ਰੇਨਿੰਗ ਕੈਂਪ ਇਹ ਉਹ, ਤੁਹਾਡੇ ਕੋਲ ਕੁਛ ਨਹੀਂ ਮੰਗਾਂਗੇ। ਔਰ ਅਸੀਂ ਇਨਸ਼ਾਅੱਲਾ ਕੋਲੋਂ ਜਾਵਾਂਗੇ, ਤੁਸੀਂ ਸਾਡੇ ਬੱਚੇ ਨੂੰ ਬਸ ਹਿੱਸਾ ਦਿਵਾਓ ਹਰ ਜਗ੍ਹਾ ਤੇ, ਕਿਉਂਕਿ ਅਸੀਂ ਟੈਲੈਂਟ ਜ਼ਾਇਆ ਨਹੀਂ ਕਰਨਾ। ਇਨਾਮ ਭੱਟ ਸਾਹਿਬ ਤੇ ਉਹਨਾਂ ਦੇ ਵਾਲਦ ਸਾਹਿਬ ਜਿਹੜੇ ਕਿ ਪਹਿਲੀ ਦਫਾ ਕਿਤੇ ਆਊਟ ਆਫ ਕੰਟਰੀ ਗਏ ਨੇ, ਉਸ ਤੋਂ ਪਹਿਲਾਂ ਕਦੀ ਨਹੀਂ ਗਏ। ਉਹਨਾਂ ਦੋਵਾਂ ਦਾ ਵੀਜ਼ਾ ਆ ਜਾਂਦਾ ਬਾਪ ਬੇਟੇ ਦਾ, ਲੇਕਿਨ ਤੈयब रज़ा ਦਾ ਨਹੀਂ ਆਉਂਦਾ, ਅਸਦ ਭੱਟ ਦਾ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਹਾਲਾਂ ਉਹਨਾਂ ਕਈ ਇੰਟਰਨੈਸ਼ਨਲ ਟੂਰਨਾਮੈਂਟ ਖੇਲੇ ਔਰ ਹਿੱਸਾ ਲਿਆ। ਤੁਰਕੀ ਜੈਸੇ ਮੁਲਕ ਦਾ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ, ਇਹਨਾਂ ਨੂੰ ਮਿਲ ਜਾਂਦਾ। ਕਿਉਂ ਡਾਕਟਰ ਸਾਹਿਬ? ਕਿ ਉਹ ਮੈਡਲ ਨਾ ਲੈ ਆਉਣ ਕਿਤੇ, ਉਹ ਵੀ ਵਰਲਡ ਚੈਂਪੀਅਨ ਨਾ ਬਣ ਜਾਣ। ਇਹ ਜਿਹੜੇ ਕੋਈ ਨੌਕ ਦੰਗਲ ਸੁਣਾ ਕੇ ਗਏ ਨੇ ਨਾ, ਇਹ ਤੁਹਾਡੇ ਮੇਰੇ ਵਰਗੇ ਸ਼ੌਕੀਨ ਬੰਦੇ ਮੇਲੇ ਨਹੀਂ ਕਰਾ ਦਿੰਦੇ। ਉਹਦੇ ਉੱਤੇ ਇਹਨਾਂ ਨੂੰ ਮਹਿਮਾਨ ਖਸੂਸੀ ਬੁਲਾ ਲਓ ਤੇ ਕਹਿੰਦੇ ਨੇ ਚੱਲ ਬਈ ਤੈਨੂੰ ਸ਼ੇਰੇ ਪਾਕਿਸਤਾਨ ਦਾ ਟਾਈਟਲ ਦਿੱਤਾ, ਚੱਲ ਬਈ ਤੈਨੂੰ ਸ਼ੇਰੇ ਪੰਜਾਬ ਦਾ ਦਿੱਤਾ, ਚੱਲ ਬਈ ਤੈਨੂੰ। ਇਸ ਤਰ੍ਹਾਂ ਨਹੀਂ ਹੁੰਦਾ। ਇਨਾਮ ਦੀ ਕੁਸ਼ਤੀ ਕਿਹਦੇ ਨਾਲ ਪਾਉਂਦਾ? ਉਹਦੇ ਸ਼ਾਗਿਰਦ ਨਾਲ, ਜਿਹੜਾ ਉਹਨੂੰ 22 ਦਿੰਦਾ ਹੈ। ਸੈਮੀਫਾਈਨਲ ਦੇ ਵਿੱਚ ਆ ਉਹਦੇ ਸ਼ਾਗਿਰਦ ਨਾਲ ਕੁਸ਼ਤੀ ਪਾ ਦਿੰਦਾ, ਉਹਨੂੰ 22 ਦੇ ਦਿੰਦਾ ਹੈ। ਔਰ ਪਹਿਲੀ ਕੁਸ਼ਤੀ ਉਹਨੇ ਉਸ ਬੰਦੇ ਦੇ ਨਾਲ ਕਰਾਈ ਹੈ ਪੁਲਿਸ ਦੇ, ਕਿ ਤੁਸੀਂ ਡਾਕਟਰ ਸਾਹਿਬ ਉਹਨੂੰ ਦੇਖੋਗੇ ਤੇ ਤੁਸੀਂ ਕਹੋਗੇ ਇਹਨੇ ਭਲਵਾਨੀ ਕਦੀ ਵੇਖੀ ਵੀ ਹੈ? ਕਰਨ ਤੇ ਦੂਰ ਦੀ ਗੱਲ ਹੈ। ਕਿਸੇ ਨਾਲ ਨਹੀਂ ਮੁਕਾਬਲਾ ਉਹਦਾ ਹੋਇਆ ਰੁਸਵੇਂ ਪਾਕਿਸਤਾਨ 'ਚ, ਔਰ ਡਾਇਰੈਕਟ ਉਹਨੂੰ ਰੁਸਵੇਂ ਪਾਕਿਸਤਾਨ ਬਣਾਤਾ ਜਾਂਦਾ ਹੈ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਡਾਕਟਰ ਸਾਹਿਬ, 24 ਘੰਟੇ 'ਚ 14 ਘੰਟੇ ਉਸ ਬੰਦੇ ਨੇ, ਬੱਚੇ ਨੇ ਮਿਹਨਤ ਕੀਤੀ। 24 ਘੰਟੇ 'ਚ 14 ਘੰਟੇ, 10 ਘੰਟੇ ਨੀਂਦ। ਸੋਸ਼ਲ ਲਾਈਫ ਉਹਦੀ ਹੈ ਹੀ ਨਹੀਂ ਸੀ। ਕੀ ਉਹਨੇ ਖਾਬ ਸਜਾਏ ਸਨ? 19-20 ਸਾਲ ਦੇ ਬੱਚਾ, ਤੁਹਾਨੂੰ ਪਤਾ ਉੱਠਦੇ ਕੀ ਉਹਦੇ ਖਾਬ ਹੁੰਦੇ ਨੇ। ਕਿੰਨੀ ਉਹਨੇ ਮਿਹਨਤ ਕੀਤੀ, ਖਾਨਦਾਨ ਨੇ ਕਿੰਨੀ ਕੀਤੀ। ਤੂੰ ਇੱਕ ਸੈਕਿੰਡ ਵੀ ਨਹੀਂ ਸੋਚਿਆ ਕਿ ਯਾਰ ਬੱਚੇ ਦਾ ਮੁਸਤਕਬਲ ਤਬਾਹ ਕਰ ਰਿਹਾ ਮੈਂ? 2 ਸਾਲ ਦੀ ਪਾਬੰਦੀ ਭਲਾ ਕਿਉਂ ਲਾਈ? ਇਸ ਕਰਕੇ ਲਾਈ ਕਿ ਇਹ ਭਲਵਾਨ ਨੇ ਨੌਕਰੀ ਪੇਸ਼ਾ ਨੇ, ਡਿਪਾਰਟਮੈਂਟ ਤੇ ਜਾਰੀ ਗੱਲ ਤੇ ਡਿਪਾਰਟਮੈਂਟ ਨੂੰ ਜਦੋਂ ਲੈਟਰ ਜਾਏਗਾ ਨਾ ਕਿ ਮਿਸਬਿਹੇਵ ਦਾ, ਕਿ ਇਹਨਾਂ ਮਿਸਬਿਹੇਵ ਕੀਤਾ, ਤੇ ਡਿਪਾਰਟਮੈਂਟ ਨੇ 1 ਮਿੰਟ ਨਹੀਂ ਲਾਣਾ ਤੇ ਇਹਨਾਂ ਨੂੰ ਤਲਬੀ ਕਰ ਲੈਣੀ ਕਿ ਇਹ ਤੁਸੀਂ ਕੀ ਕੀਤਾ। ਤੇ ਸਾਡੇ ਕੋਲ ਭੱਜੇ ਆਣਗੇ ਤੇ ਆ ਕੇ ਕਹਿਣਗੇ ਮਾਫੀ ਜਨਾਬ। ਉਹ ਜਨਾਬ ਉਹ ਦੌਰ ਹੋਰ ਸੀ, ਉਹ ਸਾਦਾ ਭਲਵਾਨ ਸਨ ਸਾਡੇ, 100 ਸਲਾਮ ਉਹਨਾਂ ਨੂੰ। ਉਹ ਸਮਝਦੇ, ਉਹ ਕਹਿੰਦੇ ਸੀ ਬਾਊ ਨੇ ਯਾਰ ਇਹਨਾਂ ਦੀ ਕਲਮ ਚੱਲਣੀ ਹੈ ਤੇ ਸਾਡਾ ਕੰਮ ਖਰਾਬ। ਓਏ ਅਸੀਂ ਅੱਲਾ ਦੀ ਮਿਹਰਬਾਨੀ ਨਾਲ ਆਪ ਕਲਮ ਚਲਾਉਣ ਵਾਲੇ ਆ, ਅਸੀਂ ਤੈਨੂੰ ਦੱਸਾਂਗੇ ਕਿਸ ਤਰ੍ਹਾਂ ਕਲਮ ਚੱਲਦੀ ਏ। ਮੇਰੇ ਭਾਈਆਂ ਦੇ ਖਿਲਾਫ ਇਹਨੇ ਫੈਸਲਾ ਦਿੱਤਾ, ਫਿਰ ਅਸੀਂ ਵੀ ਅਦਾਲਤਾਂ 'ਚ ਇਹੋ ਜਿਹਾ ਖਿੱਚਿਆ ਡਾਕਟਰ ਸਾਹਿਬ, ਜਾਨ ਛਡਾਣੀ ਇਹਨੂੰ ਮੁਸ਼ਕਿਲ ਹੋਈ ਸੀ। ਅੱਜ ਤੱਕ ਇਹਨੇ ਫੈਸਲਾ ਕਦੀ ਉਹਨੂੰ ਫੋਨ ਕਰਦਾ, ਕਦੀ ਉਹਨੂੰ ਫੋਨ ਕਰਕੇ ਪੈਂਡਿੰਗ ਪਵਾਉਂਦੇ ਆ ਅੱਜ ਤੱਕ ਫੈਸਲਾ। ਮੇਰੇ ਜਿੰਨੇ ਅਰਸ਼ਸਤਾਰ, ਫਰੀਦ ਤੇ ਰਿਆਜ਼ ਹੀ ਮੈਡਲ ਲੈ ਆਉਣ, ਮੇਰੇ ਇਕੱਲੇ ਜਿੰਨੇ, ਦੂਸਰੇ ਭਰਾਵਾਂ ਦੀ ਗੱਲ ਨਹੀਂ। ਤੇ ਮੈਂ ਕੇਸ ਤੋਂ ਬਰੀ ਹੋਇਆਂਗਾ, ਮੈਂ ਕਹਾਂਗਾ ਇਹ ਕੇਸ ਜਿੱਤੇ, ਇਹ ਵੈਲਿਡ ਨੇ, ਇਹ ਠੀਕ ਨੇ ਬੰਦੇ। ਇਹਨਾਂ ਕੋ ਕੱਖ ਹੈ ਹੀ ਨਹੀਂ ਡਾਕਟਰ ਸਾਹਿਬ। ਨਾਮ ਨਿਹਾਦ ਲੋਕ ਨੇ, ਮਾਫੀਆ, ਕਬਜ਼ਾ ਮਾਫੀਆ, ਇਹਨਾਂ ਕਬਜ਼ਾ ਕੀਤਾ। ਉੱਥੇ ਇਹਨਾਂ ਮੂੰਹ ਦਿਖਾ ਕੇ ਆਏ ਨੇ। ਦੇਸੀ ਕੁਸ਼ਤੀ ਦਾ ਅਸੀਂ ਅਲਮ ਚੁੱਕਿਆ, ਅਸੀਂ ਚੁੱਕ ਕੇ ਰੱਖਾਂਗੇ। ਔਰ ਇਨਸ਼ਾਅੱਲਾ ਉਹ ਦਿਨ ਦੂਰ ਨਹੀਂ ਡਾਕਟਰ ਸਾਹਿਬ ਜਦੋਂ ਇਸ ਗੇਮ ਦਾ ਰਿਵਾਈਵਲ ਹੋਏਗਾ। ਮਰੀਮ ਨਵਾਜ਼ ਸਾਹਿਬਾ, ਨਵਾਸੀ ਨੇ ਆਪਣਾ ਗਾਮਾ ਪਹਿਲਵਾਨ ਜੀ, ਉਹਨਾਂ ਦੀ ਉਹਨਾਂ ਦੀ ਬੇਟੀ ਨੇ ਕਲਸੂਮ ਨਵਾਜ਼ ਸਾਹਿਬਾ ਜਿਹੜੀ ਸਨ। ਔਰ ਨਵਾਜ਼ ਸ਼ਰੀਫ ਸਾਹਿਬ ਖੁਦ ਇਹਨਾਂ ਦੇ ਭਾਈ ਵੀ ਭਲਵਾਨ ਸਨ ਨਵਾਜ਼ ਸ਼ਰੀਫ ਸਾਹਿਬ ਦੇ, ਔਰ ਦੀਗਰ ਇਹ ਸਾਰਾ ਖਾਨਦਾਨ ਹੀ ਭਲਵਾਨੀ ਨਾਲ ਵਾਬਸਤਾ ਹੈ ਔਰ ਖੂਬ ਅੱਛੇ ਤਰੀਕੇ ਨਾਲ ਸਮਝਦੇ। ਮੇਰੀ ਇਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਤੁਹਾਡੀ ਮਿਹਰਬਾਨੀ ਇਹ ਫਨ ਨੂੰ ਬਚਾ ਲਓ। ਇਹ ਸਾਡੇ ਵੱਡਿਆਂ ਦੀ ਬੜੀ ਇਹਦੇ ਵਿੱਚ ਜਿੱਦੋਜਹਿਦ ਹੈ, ਤੁਹਾਡੇ ਵੱਡਿਆਂ ਦੀ ਜਿੱਦੋਜਹਿਦ ਹੈ, ਪੂਰੇ ਪਾਕਿਸਤਾਨ ਦੇ ਪਹਿਲਵਾਨਾਂ ਦੀ ਜਿੱਦੋਜਹਿਦ ਹੈ। ਇਹੋ ਜਿਹਾ ਮਾਫੀਆ ਕੋ ਬਚਾ ਲਓ। ਬਸ਼ੀਰ ਭੋਲਾ ਭਾਲਾ ਨੇ ਉਹ ਰੁਸਤਮੇ ਹਿੰਦਾਂ ਨੂੰ ਢਾਇਆ ਹੈ ਜਿਨ੍ਹਾਂ ਦਾ ਕੋਈ ਸੋਚ ਨਹੀਂ ਸਕਦਾ। ਉਹਦੇ ਵਿੱਚ ਸੰਜੇ ਕੁਮਾਰ ਕੀ, ਪਲਵਿੰਦਰ ਦੁਮਛੜੀ ਕੀ, ਜਗਦੀਸ਼ ਭੋਲਾ ਕੀ, ਉਹਦੇ ਵਿੱਚ ਰਾਜੀਵ ਤੋਮਰ ਕੀ। ਡਾਕਟਰ ਸਾਹਿਬ ਇਹ ਅਗਰ ਕਾਮਨਵੈਲਥ ਮੈਡਲ ਲਿਆਏ ਨੇ ਨਾ, ਇਹਨਾਂ ਨੂੰ ਮੈਂ ਚੈਲੰਜ ਕਰਨਾ
ਮੈਨੂੰ ਦੱਸਣ ਇਹਨਾਂ ਇੰਡੀਆ ਦਾ ਕਿਹੜਾ ਰੁਸਮੇ ਹਿੰਦ ਢਾਇਆ ਹੈ। ਹਾਂ ਗਵਰਨਮੈਂਟ ਸਾਡੀ ਬਹੁਤ ਅੱਛੀ ਹੈ, ਬੜਾ ਅੱਛਾ ਕੰਮ ਕਰ ਰਹੀ ਹੈ, ਔਰ ਇਹ ਥੋੜੀ ਕੁ ਤਵੱਜੋ ਕਰੇ, ਇਹਨਾਂ ਦਾ ਇਹਤਸਾਬ ਕਰੇ। ਬਸ਼ੀਰ ਭੋਲਾ ਭਾਲਾ ਦੇ ਕਲਪਦਾ ਪਿਆ ਹੈ, ਕਹਿੰਦਾ ਮੈਂ ਤਕਰੀਬਨ 18ਵੇਂ ਸਕੇਲ 'ਚ 18 ਸਾਲਾਂ ਤੋਂ ਵੀ ਜ਼ਿਆਦਾ ਅਰਸਾ ਹੋ ਗਿਆ, ਹਾਂ ਮੇਰੇ ਖਿਆਲ ਨਾਲ 25 ਸਾਲ ਹੋ ਗਏ ਨੇ। ਵਾਪਟਾ ਦਾ 18ਵੇਂ ਸਕੇਲ ਦਾ ਆਫੀਸਰ ਹੈ। ਹਾਂ ਕਹਿੰਦਾ ਇਸ ਟਾਈਮ ਮੇਰੀ 3 ਲੱਖ ਰੁਪਏ ਦੇ ਲਗਭਗ ਤਨਖਾਹ ਹੈ। ਹਾਂ ਅਰਸ਼ਸਤਾਰ ਦੀ ਇੰਨੀ ਨਹੀਂ ਹੈਗੀ, ਅਰਸ਼ਸਤਾਰ ਦੀ ਇੰਨੀ ਨਹੀਂ ਹੈਗੀ, ਤੇ ਦੋਨਾਂ ਦਾ ਤੁਸੀਂ ਜਾਇਦਾਦਾਂ ਵੇਖ ਲਓ। ਹਾਂ ਅਗਰ ਉਹ ਪਹਿਲੇ ਦਿਨ ਬੱਸ ਤੇ ਚੜ੍ਹ ਕੇ ਜਾਂ ਮੋਟਰਸਾਈਕਲ ਤੇ ਆਇਆ ਨਾ, ਤੇ ਇਸ ਟਾਈਮ ਜਿਹੜੀ ਉਹ ਗੱਡੀਆਂ ਤੇ ਫਿਰ ਰਿਹਾ, ਉਹਦੀਆਂ ਵੇਖ ਲਓ ਤੇ ਪਹਿਲਵਾਨ ਦੀ ਵੇਖ ਲਓ, ਉਹਦੀ ਜਾਇਦਾਦ ਵੇਖ ਲਓ ਤੇ ਪਹਿਲਵਾਨ ਦੀ ਵੇਖ ਲਓ। ਤੁਸੀਂ ਇਹਤਸਾਬ ਕਰੋਗੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਇੱਕ 3 ਲੱਖ ਵਾਲਾ ਜਿਹੜਾ ਹੈ ਉਹ ਕਿੱਥੇ ਬੈਠਾ ਹੈ, ਤੇ ਇੱਕ ਜਿਹੜਾ 3 ਲੱਖ ਤੋਂ ਘੱਟ ਹੈ ਉਹ ਕਿੱਥੇ ਬੈਠਾ ਹੈ। ਭੋਲੇ ਭਾਲੇ ਦਾ ਬੱਚਾ ਪਾਕਿਸਤਾਨ 'ਚ ਜਿਹੜਾ ਉਹ ਆਲਾ ਤਾਲੀਮ ਨਹੀਂ ਹਾਸਲ ਕਰ ਸਕਦਾ, ਤੇਰਾ ਯੂਕੇ ਜਾ ਕੇ ਕਰਦਾ ਪਿਆ ਹੈ। ਕਿੱਥੋਂ ਆਇਆ ਹੈ ਪੈਸਾ, ਕਿਸ ਤਰ੍ਹਾਂ ਉਹ ਕਰਦਾ ਪਿਆ, ਅਫੋਰਡ ਤੂੰ ਕਿਸ ਤਰ੍ਹਾਂ ਕਰਦਾ ਪਿਆ। ਭੋਲੇ ਭਾਲੇ ਦੇ ਸਵਾਲ ਨੇ, ਦਵੋ ਜਵਾਬ ਇਹਦਾ। ਸਾਡੀ ਵਜ਼ੀਰ ਆਲਾ ਪੰਜਾਬ, ਜਿਹੜੀਆਂ ਕਿ ਪੰਜਾਬ ਦੀਆਂ ਵਜ਼ੀਰ ਆਲਾ ਹੀ ਨਹੀਂ, ਪੰਜਾਬ ਦੀਆਂ ਰੀਤਾਂ ਰਵਾਇਤਾਂ, ਪੰਜਾਬ ਦੇ ਕਲਚਰ ਦੀਆਂ ਵੀ ਮੁਹਾਫਿਜ਼ ਨੇ, ਉਹਨਾਂ ਨੂੰ ਇਹ ਚਾਹੀਦਾ ਕਿ ਇਹਦੇ ਵੱਲ ਗੌਰ ਕਰਨ ਫੌਰੀ ਤੌਰ ਤੇ। ਸਾਡੇ ਪਾਕਿਸਤਾਨ ਦੇ ਜਿਸ ਕਦਰ ਪਹਿਲਵਾਨ ਨੇ, ਸ਼ਾਹ ਜ਼ੋਰ ਨੇ, ਉਹਨਾਂ ਦੀ ਆਵਾਜ਼ ਦੇ ਉੱਤੇ ਕੰਨ ਧਰਦਿਆਂ ਹੋਇਆਂ ਫੌਰੀ ਤੌਰ ਦੇ ਉੱਤੇ ਇਸ ਚੀਜ਼ ਦੀਆਂ ਤਹਿਕੀਕਾਤ ਕਰਵਾਉਣ। ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਵਿੱਚ ਹੋਣ ਵਾਲੀ ਜਿਸ ਕਦਰ ਮੈਲ ਪ੍ਰੈਕਟਿਸ ਹੈ, ਉਹਦੇ ਬਾਰੇ ਤਹਿਕੀਕਾਤ ਹੋਣੀਆਂ ਚਾਹੀਦੀਆਂ ਨੇ। ਔਰ ਜਿਹੜੇ ਜਿਹੜੇ ਲੋਕ ਮੂਰ ਦੇ ਇਲਜ਼ਾਮ ਠਹਿਰਦੇ ਨੇ, ਉਹਨਾਂ ਦੇ ਉੱਤੇ ਰਿਸਪੌਂਸਿਬਿਲਿਟੀ ਫਿਕਸ ਕਰਕੇ, ਉਹਨਾਂ ਦੀਆਂ ਇਨਕੁਆਇਰੀਆਂ ਕਰਕੇ ਉਹਨਾਂ ਨੂੰ ਅਹੁਦਿਆਂ ਤੋਂ ਅਲੱਗ ਕਰਨਾ ਚਾਹੀਦਾ ਹੈ, ਔਰ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਨੇ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਤੁਹਾਡੇ ਤੇ ਕਾਈਂਡ ਨੋਟਿਸ ਦੇ ਵਿੱਚ ਭਈ ਇਹ ਜਿਹੜਾ ਚੈਨਲ ਹੈ ਮੇਲਾ ਟੀਵੀ, ਜਿਹੜਾ ਤੁਹਾਡਾ ਆਪਣਾ ਚੈਨਲ ਹੈ, ਇਹ ਅਸੀਂ ਦੇਸ਼ ਪੰਜਾਬ ਦੀਆਂ ਰਵਾਇਤ ਤੇ ਸਾਡੀਆਂ ਰੀਤਾਂ ਰਸਮਾਂ ਤੇ ਸਾਡਾ ਕਲਚਰ ਪਿਆਰਿਓ ਜਿਹੜਾ ਹੈ, ਉਹਦੀ ਨਿਗਹਿਬਾਨੀ ਦੇ ਵਾਸਤੇ, ਉਹਦੀ ਸਾਂਭ ਸੰਭਾਲ ਦੇ ਵਾਸਤੇ ਸ਼ੁਰੂ ਕੀਤਾ ਹੋਇਆ ਹੈ। ਸਾਡੇ ਲੋਕ ਖੇਡਾਂ ਦੇ ਵਿੱਚ ਸਾਡਾ ਇੱਕ ਬੜਾ ਹੀ ਮਕਬੂਲੇ ਆਮ ਖੇਡ ਹੈ ਪਹਿਲਵਾਨੀ, ਦੇਸੀ ਕੁਸ਼ਤੀ ਪਿਆਰਿਓ, ਜਿਹਨੂੰ ਅਸੀਂ ਆਖਦੇ ਹਾਂ। ਜਦੋਂ ਦੀ ਸਾਡੇ ਦੇਸ਼ ਪੰਜਾਬ ਦੀ ਇਹ ਧਰਤੀ ਅੱਲਾਹ ਪਾਕ ਸੱਚੇ ਸਾਹਿਬ ਦੇ ਹੁਕਮ ਦੇ ਨਾਲ ਹੋਂਦ ਵਿੱਚ ਆਈ ਹੈ, ਉਦੋਂ ਦੇ ਇਸ ਸਰਜ਼ਮੀਨ ਦੇ ਉੱਤੇ ਸ਼ਾਹ ਜ਼ੋਰ ਵੀ ਪੈਦਾ ਹੁੰਦੇ ਆਏ ਨੇ। ਸਾਹਿਬੋ, ਅਜੋਕੇ ਸਮੇਂ ਦੇ ਵਿੱਚ ਵੀ ਅਲਹਮਦੁਲਿਲਾ ਸਾਡੇ ਪਾਕਿਸਤਾਨ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਵੀ, ਕਿਉਂਕਿ ਸਾਰਾ ਬਰਰੇ ਸਗੀਰ ਇੱਕੋ ਹੀ ਖਿੱਤਾ ਹੈ, ਇਹ ਬੜਾ ਹੀ ਮਕਬੂਲ ਖੇਡ ਹੈ ਫਨੇ ਪਹਿਲਵਾਨੀ, ਦੇਸੀ ਕੁਸ਼ਤੀ। ਸਾਹਿਬੋ, ਇਹਦੀ ਸੰਭਾਲ ਦੇ ਵਾਸਤੇ ਬਹੁਤ ਸਾਰੀਆਂ ਐਸੋਸੀਏਸ਼ਨਸ ਵੀ ਬਣੀਆਂ ਹੋਈਆਂ ਨੇ, ਫੈਡਰੇਸ਼ਨਸ ਵੀ ਮਾਰਜ਼ੇ ਵਜੂਦ ਦੇ ਵਿੱਚ ਆਈਆਂ ਹੋਈਆਂ ਨੇ। ਪਿਛਲੇ ਦਿਨਾਂ ਦੇ ਵਿੱਚ ਅਸਾਂ ਤੁਹਾਡੀ ਖਿਦਮਤ ਦੇ ਵਿੱਚ
ਇੱਕ ਪ੍ਰੋਗਰਾਮ ਪੇਸ਼ ਕੀਤਾ ਜਿਹੜਾ ਕਿ ਪਾਕਿਸਤਾਨ ਦੀ ਪਹਿਲਵਾਨਾਂ ਦੀ ਇੱਕ ਤਨਜ਼ੀਮ ਹੈ ਪਹਿਲਵਾਨ ਬ੍ਰਦਰਜ਼ ਗਰੁੱਪ, ਉਹਨਾਂ ਵੱਲੋਂ ਅਸੀਂ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤਾ ਸੀ। ਉਹਦੇ ਵਿੱਚ ਸਾਡੇ ਮੁਹਤਰਮ ਮੁਅੱਕਰ ਮੁਫਖਰ ਦੋਸਤ ਪਹਿਲਵਾਨਾਂ ਨੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਉੱਤੇ ਬਹੁਤ ਸਾਰੇ ਇਲਜ਼ਾਮਾਤ ਆਇਦ ਕੀਤੇ ਸਨ, ਜਿਹਦੇ ਜਵਾਬ ਦੇ ਵਿੱਚ ਅਸੀਂ ਫਿਰ ਫੈਡਰੇਸ਼ਨ ਦੇ ਤਰਜਮਾਨ ਜਨਰਲ ਸੈਕਟਰੀ ਜਿਹੜੇ ਨੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਇਨਾਮ ਮੁੱਲਾ ਪਹਿਲਵਾਨ, ਉਹਨਾਂ ਦਾ ਇੰਟਰਵਿਊ ਵੀ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤਾ। ਸਾਹਿਬੋ, ਸਾਡੇ ਜਿਹੜੇ ਪਹਿਲਵਾਨ ਨੇ ਜਿਹੜੇ ਅੱਜ ਵੀ ਦੇਸੀ ਕੁਸ਼ਤੀ ਦਾ ਝੰਡਾ ਚੁੱਕ ਕੇ ਖਲੋਤੇ ਨੇ, ਪਾਕਿਸਤਾਨ ਦਾ ਨਾਂ ਉੱਚਾ ਸੁੱਚਾ ਤੇ ਰੋਸ਼ਨ ਕਰਨ ਦੇ ਵਿੱਚ ਜਿਨ੍ਹਾਂ ਦਾ ਬੜਾ ਭਰਪੂਰ ਕਿਰਦਾਰ ਹੈ, ਉਹਨਾਂ ਨੂੰ ਹਾਲੇ ਤਾਈਂ ਬਹੁਤ ਜ਼ਿਆਦਾ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਉੱਤੇ ਇਤਰਾਜ਼ਾਤ ਨੇ। ਉਹਨਾਂ ਦੀ ਕਾਰਕਰਦਗੀ ਜਿਹੜੀ ਹੈ ਉਹ ਉਹਨਾਂ ਦੇ ਵਾਸਤੇ ਕਾਬਲੇ ਸਤਾਇਸ਼ ਨਹੀਂ ਹੈਗੀ। ਅੱਜ ਪਿਆਰਿਓ ਸਾਡੇ ਨਾਲ ਮੌਜੂਦ ਨੇ ਪਾਕਿਸਤਾਨ ਦੇਸੀ ਕੁਸ਼ਤੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਸੱਜਾਦ ਆਵਾਨ ਪਹਿਲਵਾਨ। ਪਿਆਰਿਓ, ਆਓ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਆ। ਲਓ ਜੀ, ਮੇਰਾ ਨਾਮ ਹੈ ਬੁਸ਼ਰਾ ਅੰਸਾਰੀ ਤੇ ਮੇਰੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ। ਮੇਲਾ ਨਿਊਜ਼ ਚੈਨਲ ਆ ਰਿਹਾ ਜਿਹਦੇ ਤੇ ਤੁਸੀਂ ਸਾਰੀਆਂ ਪੰਜਾਬ ਦੀਆਂ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ। ਇਹ ਹੁਣੇ 1 ਮਿੰਟ ਦੇ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ। ਇਨਾਮ ਬੱਟ ਨੇ ਵੀ 2000 ਚ ਜਦੋਂ 2010 ਦੇ ਵਿੱਚ ਕਾਮਨਵੈਲਥ 'ਚ ਹਿੱਸਾ ਲਿਆ ਸੀ, ਇੱਕ ਸਿਫਾਰਿਸ਼ ਦੀ ਬਿਨਾ ਤੇ ਲਿਆ ਸੀ। ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਅੱਛਾ ਭਲਵਾਨ ਹੈ, ਅੱਲਾਹ ਪਾਕ ਨੇ ਉਹਨੂੰ ਉੱਥੇ ਇੱਜ਼ਤ ਵੀ ਦਿੱਤੀ ਹੈ। 2010 ਦੇ ਵਿੱਚ ਉਹ ਬ੍ਰੌਂਜ਼ ਮੈਡਲ ਸੀ, ਨੈਸ਼ਨਲ ਚੈਂਪੀਅਨ ਵੀ ਨਹੀਂ ਸੀ। ਇਸੇ ਅਰਸ਼ਦ ਨੇ ਉਹਦੀ ਸਿਫਾਰਿਸ਼ ਕੀਤੀ ਸੀ। ਕਾਮਨਵੈਲਥ ਵਿੱਚ ਹੱਕ ਬਣਦਾ ਸੀ ਉਸਮਾਨ ਪਹਿਲਵਾਨ ਰੰਗਪੁਰੀਆ ਸਿਆਲਕੋਟ ਤੋਂ, ਇੱਕ ਅੱਛਾ ਪਹਿਲਵਾਨ ਹੋਇਆ 84 ਕਿਲੋ 'ਚ, ਉਦੋਂ ਉਹ ਗੋਲਡ ਮੈਡਲ ਹੋਇਆ ਸੀ। ਲੇਕਿਨ ਭੇਜਿਆ ਕਿਹਨੂੰ ਗਿਆ? ਸਿਫਾਰਿਸ਼ ਦੀ ਬਿਨਾ ਤੇ ਇਨਾਮ ਨੂੰ। ਲੇਕਿਨ ਦੱਸਿਆ ਇਹ ਜਾ ਰਿਹਾ ਹੈ ਕਿ ਕਾਮਨਵੈਲਥ ਦਾ ਇਹ ਮਿਆਰ ਜੇ ਕਿ ਕਾਮਨਵੈਲਥ 'ਚ ਮੈਡਲ ਆ ਜਾਂਦਾ, ਨੈਸ਼ਨਲ ਚੈਂਪੀਅਨ ਨਹੀਂ ਬੰਦਾ ਹੁੰਦਾ। ਮੈਡਲ ਤੇ ਫੇਰ ਤੁਸੀਂ ਏਸ਼ੀਅਨ ਗੇਮਸ 'ਚੋਂ ਲਿਆਓ, ਮੈਡਲ ਤੇ ਫੇਰ ਤੁਸੀਂ ਵਰਲਡ ਗੇਮਸ 'ਚੋਂ ਲਿਆਓ, ਮੈਡਲ ਤੇ ਫੇਰ ਤੁਸੀਂ ਓਲੰਪਿਕ 'ਚੋਂ ਲਿਆਓ। ਉੱਥੇ ਤੁਸੀਂ ਖਾਲੀ ਹੋ, ਤੁਸੀਂ 5 ਵਾਰੀ ਛੱਡ ਕੇ 15 ਵਾਰੀ ਵਰਲਡ ਚੈਂਪੀਅਨ ਹੋਏ ਹੋ। ਖਾਲੀ ਬੀਜ ਦੇ ਉੱਤੇ ਇਨਾਮ ਸਾਹਿਬ ਨਹੀਂ ਵਰਲਡ ਚੈਂਪੀਅਨ ਹੋਏ। ਇਹਦੇ ਵਿੱਚ ਸਭ ਤੋਂ ਪਹਿਲਾਂ ਉਸਮਾਨ ਮਜੀਦ ਬਿੱਲੂ ਪਹਿਲਵਾਨ ਰਸਮੇ ਪਾਕਿਸਤਾਨ ਸਿਲਵਰ ਮੈਡਲ ਹੋਇਆ। ਫਿਰ ਇਹਦੇ ਵਿੱਚ ਲਾਤਦਾਦ ਮੁੰਡੇ, ਫਿਰ ਜਦੋਂ ਇਹ ਪਹਿਲੀ ਦਫਾ ਗੋਲਡ ਮੈਡਲ ਹੋਇਆ ਨਾ ਡਾਕਟਰ ਸਾਹਿਬ, ਇਹਦੇ ਨਾਲ ਇੱਕ ਬੱਚਾ ਗਿਆ ਖੈਬਰ ਪਖਤੂਨਖਵਾ ਤੋਂ, ਅਨੈਤੁੱਲਾ ਤੇ ਇਹ ਦੋਵੇਂ ਗਏ ਨੇ। ਅਨੈਤੁੱਲਾ ਵੀ ਗੋਲਡ ਮੈਡਲ ਹੋਇਆ ਹੈ, ਇਹ ਵੀ ਗੋਲਡ ਮੈਡਲ ਹੋਇਆ। ਉਹਦਾ ਗੋਲਡ ਮੈਡਲ ਦਬਾਤਾ ਗਿਆ, ਇਹਦਾ ਗੋਲਡ ਮੈਡਲ ਅਯਾਂ ਕਰਤਾ ਗਿਆ, ਹਰ ਬੰਦੇ ਦੇ ਸਾਹਮਣੇ ਅਵੇਜ਼ਾ ਕਰਤਾ ਹੈ, ਹਰ ਜਗ੍ਹਾ ਤੇ ਦਿਖਾਤਾ ਹੈ, ਮਿनिस्ट्री की कॉलेजेस की अदारे की हर जगह ਤੇ ਇਹਦਾ ਮੀਡੀਆ ਕੀ ਹਰ ਜਗ੍ਹਾ ਤੇ ਇਹਦਾ ਮੈਡਲ ਦਿਖਾਏ ਜਾ ਰਿਹਾ। ਉਹਦਾ ਕੋਈ ਹੱਕ ਨਹੀਂ, ਉਹ ਵਰਲਡ ਚੈਂਪੀਅਨ ਨਹੀਂ। ਇਸ ਤੋਂ ਇਲਾਵਾ ਏਸ਼ੀਅਨ ਤੁਹਾਨੂੰ ਮੈਂ ਮੈਡਲ ਵਹਾ ਸਕਣਾ। ਇਹਦੇ ਵਿੱਚ ਸਾਡਾ ਇੱਕ ਭਲਵਾਨ ਹੈ ਲਾਹੌਰ ਤੋਂ, ਉਹਦਾ ਤਲਕ ਹੈ, ਨਜ਼ੀਰ ਉਹਦਾ ਨਾਂ ਹੈ ਜੀ। ਔਰ ਨਜ਼ੀਰ ਜਿਹੜਾ ਹੈ ਉਹ ਮਤਲਬ ਇਸ ਲੈਵਲ ਦਾ ਭਲਵਾਨ ਜੇ ਕਿ ਉਹਨੇ ਲਾਹੌਰ ਦੇ ਵਿੱਚ ਮੁਕਾਬਲੇ ਅੱਛੇ ਖੇਲੇ ਨੇ, ਥੱਲੜੇ ਲੈਵਲ ਦੇ। ਨੈਸ਼ਨਲ ਦਾ ਉਹ ਸਿਲਵਰ ਬ੍ਰੌਂਜ਼ ਹੁੰਦਾ ਰਿਹਾ ਨਜ਼ੀਰ ਪਹਿਲਵਾਨ, ਔਰ ਏਸ਼ੀਆ 'ਚ ਉਹ ਵੀ ਮੈਡਲ ਲੈ ਕੇ ਆਇਆ ਜੇ ਬੀਚ 'ਚੋਂ। ਇਹਨਾਂ ਅਰਸ਼ਦ ਨੇ ਇਹਦੇ ਨਾਲ ਦੂਸਰਾ, ਜਦੋਂ ਬੱਚਾ ਗੋਲਡ ਮੈਡਲ ਹੋ ਕੇ ਆਇਆ ਨਾ, ਫਿਰ ਅਰਸ਼ਦ ਨੇ ਸੋਚਿਆ ਕਿ ਯਾਰ ਇਹ ਤੇ ਘਰ ਗੋਲਡ ਮੈਡਲ ਪੈਦਾ ਹੋ ਜਾਣਗੇ, ਵਰਲਡ ਚੈਂਪੀਅਨ ਪੈਦਾ ਹੋ ਜਾਣਗੇ, ਮੈਂ ਕਿਹਨੂੰ ਵਹਾਵਾਂਗਾ, ਮੇਰਾ ਵਰਲਡ ਚੈਂਪੀਅਨ ਹੈ। ਇਹਨੇ ਉਸ ਤੋਂ ਬਾਅਦ ਡਾਕਟਰ ਸਾਹਿਬ ਔਨ ਰਿਕਾਰਡ ਗੱਲ ਕਰ ਰਿਹਾ ਜੀ, ਇਹਨੇ ਕਿਸੇ ਬੰਦੇ ਨੂੰ ਨਹੀਂ ਭੇਜਿਆ, ਇਹਨੇ ਕਿਸੇ ਐਸੇ ਬੰਦੇ ਨੂੰ ਨਹੀਂ ਭੇਜਿਆ ਜਿਹੜਾ ਉੱਥੇ ਵਰਲਡ ਚੈਂਪੀਅਨ ਹੋਏ ਜਾ ਕੇ। ਅਸੀਂ ਇੱਕ ਟਾਈਮ ਇਹ ਗੱਲ ਕੀਤੀ ਕਿ ਅਰਸ਼ਦ ਸਾਹਿਬ, ਮੈਂ ਵੀ ਉੱਥੇ ਪੰਜਾਬ ਕਾਲਜ ਇਹਦੇ ਵੱਲੋਂ ਲੜਦਾ ਰਿਹਾ, ਆਪਣਾ ਯੂਨੀਵਰਸਿਟੀ ਦੇ ਮੁਕਾਬਲੇ ਵੀ, ਕਾਲਜ ਦੇ ਵੀ ਮੁਕਾਬਲੇ ਵੀ, ਮੈਂ ਵੀ, ਮੇਰਾ ਛੋਟਾ ਭਾਈ ਤੈਯਬ ਵੀ ਇਹਦੇ ਵੱਲੋਂ ਮੁਕਾਬਲੇ ਲੜਦੇ ਰਿਹਾ। ਡਾਕਟਰ ਸਾਹਿਬ ਇੱਥੋਂ ਤੱਕ ਕਿ ਅਸੀਂ ਇਹਦੇ ਵਾਸਤੇ ਨੌਕਰੀਆਂ ਛੱਡੀਆਂ ਦੋਵਾਂ ਭਰਾਵਾਂ ਨੇ, ਕਾਲਜ ਦੇ ਮੁਕਾਬਲੇ ਯੂਨੀਵਰਸਿਟੀ ਦੇ ਲੜਨ ਵਾਸਤੇ। ਇਸ ਬੰਦੇ ਨੇ ਨਹੀਂ ਕਿਸੇ ਦਾ ਬਣਿਆ। ਅਰਸ਼ਦ ਨੇ ਜਿਹੜੇ ਸਾਰੇ ਮਾਮਲਾਤ ਇਸ ਤਰ੍ਹਾਂ ਚਲਾਏ ਨੇ, ਇਹ ਆਪਣੀ ਮਰਜ਼ੀ ਨਾਲ ਚਲਾਏ ਨੇ, ਆਪਣੇ ਜੋ ਉਹਨੂੰ ਬਿਹਤਰ ਲੱਗਦਾ ਹੈ ਉਸ ਤਰੀਕੇ ਨਾਲ ਚਲਾਉਂਦਾ ਰਿਹਾ। ਇਹਨੇ ਬੀਜ ਰੈਸਲਿੰਗ ਦੇ ਉੱਤੇ ਜੋ ਸਾਡੇ ਨਾਲ ਕੀਤਾ ਹੈ, ਸਾਨੂੰ ਸਾਰਾ ਪਤਾ ਹੈ। ਮੇਰਾ ਭਾਈ ਛੋਟਾ ਤੈਯਬ ਰਜ਼ਾ ਵਾਨ, ਉਹ ਤੇ ਇਨਾਮ ਬੱਟ ਤੇ ਅਸਦ ਬੱਟ ਲੜਕਾ ਗੁਜਰਾਂਵਾਲਾ ਤੋਂ, ਉਹ ਵੀ ਮਾਸ਼ਾਅੱਲਾ ਨੈਸ਼ਨਲ ਚੈਂਪੀਅਨ, ਕਈ ਦਫਾ ਪਾਕਿਸਤਾਨ ਦਾ ਇੰਟਰਨੈਸ਼ਨਲ ਮੈਡਲਿਸਟ ਜੀ।
ਇਹ ਤਿੰਨ ਬੰਦਿਆਂ ਦਾ 3 ਵੇਟ ਹੁੰਦੇ ਨੇ ਇਹਦੇ ਬੀਜ ਦੇ। ਇਹਨਾਂ ਤਿੰਨਾਂ ਨੇ ਜਾਣਾ ਸੀ ਬੀਜ ਤੁਰਕੀ ਦੇ ਵਿੱਚ ਹੋ ਰਹੀ ਸੀ। ਤੈਯਬ ਰਜ਼ਾ ਨੇ ਆਸਟ੍ਰੇਲੀਆ ਆਪਣਾ UK ਸਾਊਥ ਅਫਰੀਕਾ ਹਰ ਜਗ੍ਹਾ ਤੇ ਟੂਰ ਕੀਤੇ। ਹਾਂ ਤੇ ਇਹਨਾਂ ਦਾ ਜਵਾਬ ਆਇਆ ਜੀ ਥੋੜੇ ਦਿਨਾਂ ਬਾਅਦ। ਅਸੀਂ ਕਿਹਾ ਨਾ ਕਿ ਕਹਿੰਦੇ ਜੀ ਫੰਡ ਨਹੀਂ ਆਇਆ ਇਹ ਨਹੀਂ। ਅਸੀਂ ਕਿਹਾ ਫੰਡ ਅਸੀਂ ਹਾਜ਼ਰ ਆ, ਸਾਡੇ ਬੱਚੇ ਨੂੰ ਤੁਸੀਂ ਹਰ ਜਗ੍ਹਾ ਭੇਜਣਾ ਹੈ, ਅਸੀਂ ਇਨਸ਼ਾਅੱਲਾ ਕੋਲੋਂ ਪੈਸੇ ਕੋਲੋਂ ਪੈਸੇ ਲਾਵਾਂਗੇ, ਟ੍ਰੇਨਿੰਗ ਕੈਂਪ ਇਹ ਉਹ ਤੁਹਾਡੇ ਕੋਲ ਕੁਝ ਨਹੀਂ ਮੰਗਾਂਗੇ। ਹਾਂ ਔਰ ਅਸੀਂ ਇਨਸ਼ਾਅੱਲਾ ਕੋਲੋਂ ਜਾਵਾਂਗੇ, ਤੁਸੀਂ ਸਾਡੇ ਬੱਚੇ ਨੂੰ ਬਸ ਹਿੱਸਾ ਦਿਵਾਓ ਹਰ ਜਗ੍ਹਾ ਤੇ, ਕਿਉਂਕਿ ਅਸੀਂ ਟੈਲੈਂਟ ਜ਼ਾਇਆ ਨਹੀਂ ਕਰਨਾ ਚਾਹੁੰਦੇ। ਹਾਂ ਇਹਨਾਂ ਕੀ ਕੀਤਾ, ਇਨਾਮ ਭੱਟ ਸਾਹਿਬ ਤੇ ਉਹਨਾਂ ਦੇ ਵਾਲਦ ਸਾਹਿਬ ਜਿਹੜੇ ਕਿ ਪਹਿਲੀ ਦਫਾ ਕਿਤੇ ਆਊਟ ਆਫ ਕੰਟਰੀ ਗਏ ਨੇ, ਉਸ ਤੋਂ ਪਹਿਲਾਂ ਕਦੀ ਨਹੀਂ ਗਏ, ਉਹਨਾਂ ਦੋਵਾਂ ਦਾ ਵੀਜ਼ਾ ਆ ਜਾਂਦਾ ਬਾਪ ਬੇਟੇ ਦਾ, ਲੇਕਿਨ ਤੈਯਬ ਰਜ਼ਾ ਦਾ ਨਹੀਂ ਆਂਦਾ, ਅਸਦ ਭੱਟ ਦਾ ਨਹੀਂ ਆਂਦਾ। ਕਿਉਂ ਨਹੀਂ ਆਂਦਾ? ਹਾਲਾਂ ਉਹਨਾਂ ਕਈ ਇੰਟਰਨੈਸ਼ਨਲ ਟੂਰਨਾਮੈਂਟ ਖੇਲੇ ਔਰ ਹਿੱਸਾ ਲਿਆ। ਤੁਰਕੀ ਜੈਸੇ ਮੁਲਕ ਦਾ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ, ਇਹਨਾਂ ਨੂੰ ਮਿਲ ਜਾਂਦਾ। ਕਿਉਂ ਡਾਕਟਰ ਸਾਹਿਬ? ਕਿ ਉਹ ਮੈਡਲ ਨਾ ਲੈ ਆਉਣ ਕਿਤੇ, ਉਹ ਵੀ ਵਰਲਡ ਚੈਂਪੀਅਨ ਨਾ ਬਣ ਜਾਣ, ਕੱਲ ਉਹ ਵੀ ਕਿਤੇ ਫਖਰ ਨਾ ਕਹਿ ਨਾ ਸਕਣ। ਡਾਕਟਰ ਸਾਹਿਬ ਰਾਤਾਂ ਦੀਆਂ ਨੀਂਦਰਾਂ ਖਰਾਬ ਕਰ ਉਹ ਪਹਿਲਵਾਨ ਤੇ ਕਰਦਾ ਹੀ ਕਰਦਾ, ਜਿਹੜੇ ਉਹਨਾਂ ਦੇ ਉਤਲੇ ਕਰਦੇ ਨੇ ਉਹ। ਅਗਰ ਇਹ ਪਹਿਲਵਾਨ ਹੋਣ ਨਾ, ਇਹ ਇਨਾਮ ਔਰ ਅਰਸ਼ਸਤਾਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਕਿੱਥੋਂ ਗੱਲਾਂ ਕਰ ਰਿਹਾ। ਜਿਹੜੇ ਘਰ ਪਹਿਲਵਾਨੀ ਹੁੰਦੀ ਨਾ, ਅਹਿਸਾਸ ਉਹਨੂੰ ਹੁੰਦਾ ਹੈ। ਅਰਸ਼ਸਤਾਰ ਜਾ ਕੇ ਵੇਖ ਲੋਕਾਂ ਨੂੰ ਜਿਨ੍ਹਾਂ ਦੀ ਦਿਨ ਰਾਤ ਇੱਕ ਤੂੰ ਜ਼ਾਇਆ ਕਰਨ ਆ, ਇਹ ਅੱਲਾਹ ਤੇਰੇ ਕੋ ਪੁੱਛੇਗਾ ਇਨਸ਼ਾਅੱਲਾ, ਤੂੰ ਦੁਨੀਆ ਦਾ ਹਿਸਾਬ ਦੇ ਕੇ ਜਾਏਗਾ। ਤੂੰ ਇਹ ਦੱਸੋ ਹੁਣ ਤੁਸੀਂ ਮਲਕ ਸਾਹਿਬ ਇਹ ਦੱਸੋ ਨਾ ਕਿ ਇਹਦਾ ਹੱਲ ਕੀ ਹੁਣ? ਇਹ ਜਿਹੜੀ ਅਗਰ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਹੈ ਹਾਂਜੀ ਤੁਹਾਡੇ ਬਕੌਲ ਕਿ ਇਹ ਕੰਮ ਵੀ ਸਹੀ ਨਹੀਂ ਕਰ ਰਹੀ, ਹਾਂਜੀ ਇਹ ਕੁਸ਼ਤੀ ਦੀ ਪ੍ਰੋਮੋਸ਼ਨ ਦੇ ਵਾਸਤੇ ਵੀ ਕੁਝ ਨਹੀਂ ਕਰ ਰਹੀ, ਹਾਂਜੀ ਇਹ ਫੰਡਸ ਦੇ ਵਿੱਚ ਵੀ ਖੁਰਦ-ਬੁਰਦ ਕਰ ਰਹੇ ਨੇ, ਹਾਂਜੀ ਹਾਂਜੀ ਔਰ ਇਹ ਜਿਹੜੇ ਅਸਲ ਹੱਕਦਾਰ ਪਹਿਲਵਾਨ ਨੇ, ਜਿਹੜੇ ਅਹਿਲ ਨੇ, ਉਹਨਾਂ ਦੇ ਹੱਕ ਵੀ ਮਾਰ ਰਹੇ ਨੇ। ਹਾਂਜੀ ਹਾਂਜੀ, ਤੇ ਫਿਰ ਤੁਸੀਂ ਗਵਰਨਮੈਂਟ ਕੋਲੋਂ ਕੀ ਮੰਗ ਕਰਦੇ ਹੋ ਕਿ ਇਸ ਬਾਡੀ ਨੂੰ ਤੋੜਿਆ ਜਾਏ, ਨਵੇਂ ਬੰਦੇ ਇੱਥੇ ਮੁਤੱਯਨ ਕੀਤੇ ਜਾਣ, ਜਾਂ ਪਾਕਿਸਤਾਨ ਦੇ ਵਿੱਚ ਕੁਸ਼ਤੀ ਦੀ ਫਰੋਗ ਵਾਸਤੇ ਹੋਣਾ ਕੀ ਚਾਹੀਦਾ ਹੈ? ਹੱਲ ਵੀ ਦੱਸੋ ਨਾ। ਸਭ ਤੋਂ ਪਹਿਲਾ ਮੁਤਾਲਬਾ ਸਾਡਾ ਗਵਰਨਮੈਂਟ ਨਾਲ ਇਹ ਵੇ ਜੀ ਕਿ ਜਿੰਨੇ ਪਾਕਿਸਤਾਨ ਦੇ ਦੇਸੀ ਕੁਸ਼ਤੀ ਨਾਲ ਵਾਬਸਤਾ ਲੋਕ ਨੇ ਜੀ ਉਹਨਾਂ ਕੋ ਰਾਏ ਲਈ ਜਾਏ, ਉਹ ਕਿਹਦੇ ਨਾਲ ਚੱਲਣਾ ਚਾਹੁੰਦੇ ਨੇ। ਬਿਲਕੁਲ ਠੀਕ ਹੈ। ਅਰਸ਼ਸਤਾਰ ਨਾ ਸਾਡਾ ਇਹ ਇਖਤਲਾਫ ਹੈ ਕਿ ਤੂੰ ਆਪਣੀ ਰੈਸਲਿੰਗ ਵੇਖ, ਸਾਨੂੰ ਉਹਦੇ ਨਾਲ ਕੋਈ ਸਰੋਕਾਰ ਨਹੀਂ। ਉਹਨੂੰ ਤੂੰ ਜਿੱਧਰ ਮਰਜ਼ੀ ਲੈ ਜਾ, ਉਹਨੂੰ ਖਰਾਬ ਕਰ ਦੇ, ਉਹਨੂੰ ਛੱਡ ਦੇ, ਉਹ ਤੂੰ ਜਾਣੇ ਤੇ ਗਵਰਨਮੈਂਟ ਜਾਣੇ, ਲੇਕਿਨ ਸਾਡੇ ਫਨ ਨੂੰ ਖਰਾਬ ਨਾ ਕਰ, ਵਾਹ ਸਾਡੀ ਭਲਵਾਨੀ ਨੂੰ ਖਰਾਬ ਨਾ ਕਰ, ਆਪਣੀਆਂ ਸਾਜ਼ਾਂ ਦੇ ਤਹਿਤ ਤੂੰ ਇਹਨੂੰ ਖਰਾਬ ਨਾ ਕਰ। ਤੈਨੂੰ ਇੰਨਾ ਪਤਾ ਹੈ ਕਿ ਦੇਸੀ ਕੁਸ਼ਤੀ ਗਈ ਤੇ ਮੇਰੇ ਸਾਰੇ ਫੰਡ ਜਾਣੇ ਨੇ, ਦੇਸੀ ਕੁਸ਼ਤੀ ਗਈ ਤੇ ਮੈਨੂੰ ਸਰਕਾਰੀ ਦੰਗਲ ਜਿਹੜੇ ਮਿਲਦੇ ਨੇ ਉਹ ਜਾਣੇ ਨੇ, ਹਾਂ ਖੁਰਦ-ਬੁਰਦ ਉਹਦੇ ਵਿੱਚ ਕਰਨੀ ਹੁੰਦੀ। ਡਾਕਟਰ ਸਾਹਿਬ ਇਹਨਾਂ ਹੁਣ ਤੁਹਾਨੂੰ ਮੈਂ ਇੱਕ ਹੋਰ ਰਾਜ਼ ਦੀ ਗੱਲ ਦੱਸਾਂ, ਇਹ ਜਿਹੜੇ ਕੋਈ 9 ਦੰਗਲ ਸੁਣਾ ਕੇ ਗਏ ਨੇ ਨਾ, ਹਾਂ ਹਾਂ ਇਹ ਤੁਹਾਡੇ ਮੇਰੇ ਵਰਗੇ ਸ਼ੌਕੀਨ ਬੰਦੇ ਮੇਲੇ ਨਹੀਂ ਕਰਾ ਦਿੰਦੇ, ਹਾਂ ਉਹਦੇ ਉੱਤੇ ਇਹਨਾਂ ਨੂੰ ਮਹਿਮਾਨੇ ਖਸੂਸੀ ਬੁਲਾ ਲਓ ਤੇ ਕਹਿੰਦੇ ਨੇ ਚੱਲ ਬਈ ਤੈਨੂੰ ਸ਼ੇਰੇ ਪਾਕਿਸਤਾਨ ਦਾ ਟਾਈਟਲ ਦਿੱਤਾ, ਚੱਲ ਬਈ ਤੈਨੂੰ ਸ਼ੇਰੇ ਪੰਜਾਬ ਦਾ ਦਿੱਤਾ, ਚੱਲ ਬਈ ਤੈਨੂੰ। ਇਸ ਤਰ੍ਹਾਂ ਨਹੀਂ ਹੁੰਦਾ ਡਾਕਟਰ ਸਾਹਿਬ। ਅਗਰ ਕਿਸੇ ਨੂੰ ਟਾਈਟਲ ਦੇਣਾ ਤੇ ਸ਼ੁਰੂ ਤੋਂ ਟ੍ਰਾਇਲ ਹੁੰਦੇ ਨੇ ਉਹਦੇ ਵਾਸਤੇ, ਉਹਦੇ ਵਾਸਤੇ ਬਕਾਇਦਾ ਇੱਕ ਗ੍ਰਾਸ ਰੂਟ ਲੈਵਲ ਤੋਂ ਪ੍ਰੋਸੈਸ ਹੁੰਦਾ ਹੈ, ਹਾਂ ਉਸ ਤਰੀਕੇ ਦੇ ਨਾਲ ਉੱਤੇ ਲਿਆਇਆ ਜਾਂਦਾ ਹਰ ਕੰਮ ਨੂੰ। ਬਿਲਕੁਲ ਠੀਕ। ਤੁਸੀਂ ਮੂੰਹ ਚੁੱਕ ਕੇ 9 ਦੰਗਲ ਤੇ ਗਿਣਾਤੇ ਨੇ, ਇਹਨਾਂ ਕੋ ਕਸਮ ਦਵਾ ਕੇ ਕਹੋ ਆ ਜਿਹੜਾ ਹਫਤਾ ਪਹਿਲਾਂ ਹੋਇਆ ਹੈ ਉਹਦੇ ਵਿੱਚੋਂ ਇਹਨਾਂ ਪੈਸੇ ਲੈ ਹੋਣਗੇ, 1 ਰੁਪਿਆ ਨਹੀਂ ਦਿੱਤਾ ਹੋਏਗਾ, ਹਾਂ ਇਹਨਾਂ ਲੈ ਹੀ ਹੋਣਗੇ, ਦਿੱਤੇ ਕੁਛ ਨਹੀਂ ਹੋਏਗਾ। ਡਾਕਟਰ ਸਾਹਿਬ ਇਸ ਤੋਂ ਪਹਿਲਾਂ ਜਿਹੜੇ ਜੋ ਸ਼ੇਰੇ ਪਾਕਿਸਤਾਨ ਗਨਾ ਕੇ ਗਿਆ ਉਹਨਾਂ ਦੇ ਵਿੱਚ ਵੀ ਇੰਜ ਰੁਸਤਮੇ ਪਾਕਿਸਤਾਨ ਦਾ ਸੁਣ ਲਓ, 2013 ਚ ਬੰਦਾ ਆਂਦਾ ਹੈ, 2011 ਚ ਦੰਗਲ ਹੁੰਦਾ ਰੁਸਤਮੇ ਪਾਕਿਸਤਾਨ ਦਾ, ਹਾਂ 2013 ਤੋਂ ਲੈ ਕੇ 2019 ਤੱਕ ਦੰਗਲ ਨਹੀਂ ਹੁੰਦਾ, ਹਾਂ ਜਦ ਕਿ 2 ਸਾਲ ਬਾਅਦ ਰੁਸਤਮੇ ਪਾਕਿਸਤਾਨ ਹੁੰਦਾ ਹੈ। ਹਾਂ ਇਸ ਬੰਦੇ ਨੇ ਨਹੀਂ ਕਰਾਇਆ, ਉਹਦੀ ਵਜ੍ਹਾ ਕਿ ਇਹਨੂੰ ਕੋਈ ਨਜ਼ਰ ਨਹੀਂ ਸੀ ਆਉਂਦਾ, ਜਿਹਨੂੰ ਇਹ ਗਾਲਾਂ ਕੱਢ ਸਕੇ, ਹਾਂ ਜਿਹਨੂੰ ਇਹ ਬੁਰਾ ਭਲਾ ਵੀ ਕਹਿ ਸਕੇ, ਜਿਹਨੂੰ ਇਹ ਦਬਾ ਵੀ ਸਕੇ, ਜਿਹਨੂੰ ਇਹ ਆਪਣੀ ਮਰਜ਼ੀ ਨਾਲ ਜਿੱਥੇ ਚਾਹੇ ਕਵੇ ਉੱਠ ਜਾਓ ਉੱਠ ਜਾ, ਜਿੱਥੇ ਕਵੇ ਬਹਿ ਜਾ ਬਹਿ ਜਾ। ਉਹ ਜਿੰਨੀ ਦੇਰ ਤੱਕ ਇਹਨੂੰ ਬੰਦਾ ਨਹੀਂ ਮਿਲਿਆ ਉਨੀ ਦੇਰ ਤੱਕ ਇਹਨੇ ਦੰਗਲ ਨਹੀਂ ਕਰਾਇਆ। 2019 ਦੇ ਵਿੱਚ ਇਹਨੇ ਦੰਗਲ ਕਰਵਾਇਆ ਔਰ ਉਹਦੇ ਵਿੱਚ ਐਸੀਆਂ ਇਹਨੇ ਗੱਲਾਂ ਕੀਤੀਆਂ, ਮੈਂ ਤੁਹਾਨੂੰ ਸਾਰਾ ਆਫ ਰਿਕਾਰਡ ਦੱਸੀਆਂ ਨੇ। ਇਸ ਤਰੀਕੇ ਦੇ ਨਾਲ ਇਹਨੇ ਆਪਣੀ ਬੇਈਮਾਨੀ ਦੇ ਨਾਲ, ਅੱਛਾ ਉੱਥੇ ਉਹ 2019 ਦੇ ਰੁਸਤਮੇ ਪਾਕਿਸਤਾਨ ਚ ਕੀ ਕਰਦਾ, ਹਾਂ ਤੈਯਬ ਰਜ਼ਾ ਮਾਨ, ਇਨਾਮ ਭੱਟ ਔਰ ਮਟਰ ਮੋਚੀ, ਇਸ ਤਰ੍ਹਾਂ ਸ਼ਹਿਜ਼ਾਦ ਪਚਾਰ ਔਰ ਇਸ ਤਰ੍ਹਾਂ ਪਾਕਿਸਤਾਨ ਦੇ ਹਾਮਦ ਖਾਨ ਲੈਜੈਂਡ ਪਹਿਲਵਾਨ ਜਿਹੜੇ ਨੇ ਉਹਨਾਂ ਹਿੱਸਾ ਲਿਆ। ਔਰ ਏਡੇ ਏਡੇ ਵੱਡੇ ਪਹਿਲਵਾਨ ਤੇ ਟਰਾਇਲ ਕਿਸ ਤਰ੍ਹਾਂ ਹੋਏ ਜੀ, ਆਪਣੀ ਮਰਜ਼ੀ ਨਾਲ ਇਹਨੇ ਟਰਾਇਲ ਕਰਾਇਆ।
तैयब रज़ावान को जिन्ने टफ टारगेट सन हाँ इन्ने ਜ਼ੇਰ कराए हाँ ਜ਼ੇਰ ਕਰਾ ਕੇ ਫਿਰ ਸੈਮੀਫਾਈਨਲ ਚ ਪਹੁੰਚਦਾ ਤੈਯਬ ਕੁਆਟਰ ਫਾਈਨਲ ਹੁੰਦਾ ਹੈ ਮਟਰ ਮੋਚੀ ਪਹਿਲਵਾਨ ਨਾਲ ਹਾਂ ਬੜਾ ਅੱਛਾ ਪਹਿਲਵਾਨ ਸੀ ਉਸ ਟਾਈਮ ਫੇਵਰਟ ਸੀ ਰੁਸਤਮੇ ਪਾਕਿਸਤਾਨ ਵਾਸਤੇ ਤੈਯਬ ਰਜ਼ਾ ਨਵਾਂ ਜ਼ਰਾ ਮਾਸ਼ਾਅੱਲਾ ਨਿਕਲਿਆ ਸੀ ਜੂਨੀਅਰ ਚੈਂਪੀਅਨ ਹੋਇਆ ਸੀ ਤੇ ਨਿਕਲ ਰਿਹਾ ਸੀ ਤੇ ਉਹਨੇ ਉਹਨੂੰ 5-6 ਮਿੰਟ ਦੇ ਵਿੱਚ ਸ਼ਿਕਸਤ ਦੇਤੀ ਉੱਥੇ ਹਾਂ ਬਾਲਪੁਰ ਦੇ ਵਿੱਚ ਕੁਆਟਰ ਫਾਈਨਲ ਚ ਉਸ ਤੋਂ ਬਾਅਦ ਤੈਯਬ ਰਜ਼ਾਵਾਨ ਦੀ ਕੁਸ਼ਤੀ ਪਾ ਦਿੰਦਾ ਹਾਮਦ ਖਾਨ ਔਰ ਇਨਾਮ ਦੀ ਕੁਸ਼ਤੀ ਕਿਹਦੇ ਨਾਲ ਪਾਉਂਦਾ ਉਹਦੇ ਸ਼ਾਗਿਰਦ ਨਾਲ ਜਿਹੜਾ ਉਹਨੂੰ 22 ਦਿੰਦਾ ਹੈ ਹਾਂ ਸੈਮੀਫਾਈਨਲ ਦੇ ਵਿੱਚ ਆ ਉਹਦੇ ਸ਼ਾਗਿਰਦ ਨਾਲ ਕੁਸ਼ਤੀ ਪਾ ਦਿੰਦਾ ਉਹਨੂੰ 22 ਦੇ ਦਿੰਦਾ ਹੈ ਔਰ ਪਹਿਲੀ ਕੁਸ਼ਤੀ ਉਹਨੇ ਉਸ ਬੰਦੇ ਦੇ ਨਾਲ ਕਰਾਈ ਹੈ ਪੁਲਿਸ ਦੇ ਕਿ ਤੁਸੀਂ ਡਾਕਟਰ ਸਾਹਿਬ ਉਹਨੂੰ ਦੇਖੋਗੇ ਤੇ ਤੁਸੀਂ ਕਹੋਗੇ ਇਹਨੇ ਭਲਵਾਨੀ ਕਦੀ ਵੇਖੀ ਵੀ ਹੈ ਹਾਂ ਕਰਨ ਤੇ ਦੂਰ ਦੀ ਗੱਲ ਹੈ ਕਿਸੇ ਨਾਲ ਨਹੀਂ ਮੁਕਾਬਲਾ ਉਹਦਾ ਹੋਇਆ ਰੁਸਮੇ ਪਾਕਿਸਤਾਨ 'ਚ ਔਰ ਡਾਇਰੈਕਟ ਉਹਨੂੰ ਰੁਸਮੇ ਪਾਕਿਸਤਾਨ ਬਣਾਤਾ ਜਾਂਦਾ ਹੈ ਸੈਮੀਫਾਈਨਲ ਦੇ ਵਿੱਚ ਇੱਕ ਟਾਈਮ ਆਇਆ ਕਿ ਤੈਯਬ ਰਜ਼ਾਵਾਨ ਦੀ ਤੇ ਹਾਮਦ ਖਾਨ ਦੀ ਕੁਸ਼ਤੀ ਹੋ ਰਹੀ ਹੈ ਤੇ ਕੁਸ਼ਤੀ ਦੇ ਦੌਰਾਨ ਇੱਕ ਮੂਵਮੈਂਟ ਹੋਈ ਹੈ ਤੇ ਅਸੀਂ ਕਿਹਾ ਕਿ ਤੈਯਬ ਨੇ ਢਾਹ ਲਿਆ ਹੈ ਅਸੀਂ ਸਾਰੇ ਆਪਣਾ ਇਕੱਠੇ ਹੋਏ ਕਿ ਯਾਰ ਢਾਹ ਲਿਆ ਉਹਨਾਂ ਨੂੰ ਕਹਿ ਰਿਹਾ ਅਫਰੀਕਨ ਢਾਹ ਲਿਆ ਉਨੀ ਦੇਰ ਚ ਉਹਨਾਂ ਦਾ ਇਲਾਕਾ ਸੀ ਉਹ ਇਕੱਠੇ ਹੋ ਕੇ ਸਾਰੇ ਉੱਤੇ ਆ ਗਏ ਉੱਥੇ ਬਣ ਗਿਆ ਰਫੜ ਹੁਣ ਅਰਸ਼ਸਤਾਰ ਨੂੰ ਮੇਰੇ ਵਾਲਦ ਸਾਹਿਬ ਕਹਿੰਦੇ ਕਿ ਜੀ ਕੁਸ਼ਤੀ ਸਾਨੂੰ ਦੇ ਅਸੀਂ ਜਿੱਤ ਗਏ ਆ ਇਹ ਜ਼ਿਆਦਤੀ ਸਾਡੇ ਨਾਲ ਸਾਡੇ ਮੁੰਡੇ ਨੇ ਢਾਹ ਲਿਆ ਤੇ ਉੱਤੇ ਆ ਕੇ ਹੁਣ ਰਫੜ ਪਾ ਲਿਆ ਇਹਨਾਂ ਇਹ ਗੱਲ ਗਲਤ ਹੈ ਅਰਸ਼ਸਤਾਰ ਨੇ ਮਾਈਕ ਫੜਿਆ ਔਰ ਅਲਲ ਐਲਾਨ ਔਨ ਰਿਕਾਰਡ ਅਰਸ਼ਸਤਾਰ ਨੇ ਕਿਹਾ ਜੀ ਇਹ ਕੁਸ਼ਤੀ ਦਾ ਫੈਸਲਾ ਨਹੀਂ ਹੋਇਆ ਹਾਲਾਂ ਵਾਲ ਸਾਹਿਬ ਨਾਰਾਜ਼ ਵੀ ਹੋਏ ਕਿ ਯਾਰ ਸਾਨੂੰ ਕੁਸ਼ਤੀ ਦੇਣ ਦੀ ਬਜਾਏ ਤੂੰ ਦੁਬਾਰਾ ਕੁਸ਼ਤੀ ਦਾ ਐਲਾਨ ਕਰ ਰਿਹਾ ਲੇਕਿਨ ਅਸੀਂ ਉਹ ਜਿਸ ਤਰ੍ਹਾਂ ਵੀ ਫਿਰ ਮੰਨਣੀ ਪੈਂਦੀ ਹੈ ਜਦੋਂ ਕਿਸੇ ਨਾਲ ਚੱਲੋ ਅਸੀਂ ਨਾ ਇਸ ਤਰ੍ਹਾਂ ਹੀ ਉਹਦਾ ਐਲਾਨ ਸੁਣ ਕੇ ਤੇ ਆ ਗਏ ਅਸੀਂ ਨਾ ਰਸਤੇ ਦੇ ਵਿੱਚ ਬਹਾਵਲਪੁਰ ਪੈਟਰੋਲ ਫਿਲ ਕਰਵਾਉਣਾ ਸੀ ਗੱਡੀ ਦੇ ਵਿੱਚ ਤੇ ਪੈਟਰੋਲ ਪੰਪ ਤੇ ਨਾ ਖੜੇ ਹੋਏ ਤੇ ਇਤਫਾਕਨ ਅਰਸ਼ਸਤਾਰ ਵੀ ਉੱਥੇ ਆ ਗਿਆ ਪੈਟਰੋਲ ਫਿਲ ਤੇ ਉਹ ਅੱਬੂ ਦੇ ਨਾਲ ਮਿਲਿਆ ਕਹਿੰਦਾ ਭਾ ਯਾਰ ਅੱਜ ਤੇ ਕੰਮ ਮੁੱਕ ਗਿਆ ਸੀ ਕੁਸ਼ਤੀ ਤੇਰੇ ਮੁੰਡੇ ਨੇ ਢਾਹ ਲਈ ਸੀ ਤੇ ਇਹ ਜਿਹੜੇ ਨੇ ਉਹਨਾਂ ਦਾ ਇਲਾਕਾ ਸੀ ਤੇ ਉੱਤੇ ਆ ਕੇ ਉਹਨਾਂ ਦੰਗਲ ਤੋੜਤਾ ਤੇ ਮੇਰੀ ਮਜਬੂਰੀ ਸੀ ਮੈਂ ਲਿਹਾਜ਼ਾ ਇੱਥੇ ਇਹੋ ਜਿਹਾ ਫੈਸਲਾ ਨਾ ਕਰਦਾ ਤੇ ਲੜਾਈ ਦਾ ਖਰਚਾ ਸੀ ਇਹ ਜੋ ਵੀ ਉਹਨਾਂ ਖਰਚੇ ਦੱਸੇ ਵਾਲ ਸਾਹਿਬ ਨੇ ਕਿਹਾ ਯਾਰ ਹੋਈ ਤੇ ਸਾਡੇ ਨਾਲ ਜ਼ਿਆਦਤੀ ਹੈ ਪਰ ਹੁਣ ਅੱਗੇ ਕੀ ਹੈ ਕਹਿੰਦਾ ਉਹੀ ਮੈਂ ਦੁਬਾਰਾ ਕੁਸ਼ਤੀ ਕਰਾਉਣੀ ਹੈ ਅੱਬੂ ਨੇ ਕਿਹਾ ਕਿੱਥੇ ਇਹ ਜਿੱਥੇ ਤੁਸੀਂ ਆ ਅੱਬੂ ਨੇ ਕਿਹਾ ਨਹੀਂ ਯਾਰ ਤੂੰ ਜਗ੍ਹਾ ਦੱਸ ਅਸੀਂ ਕਿਉਂ ਕਹਿਣਾ ਕਹਿੰਦਾ ਮੈਂ ਨਿਊਟਰਲ ਜਗ੍ਹਾ ਤੇ ਕਰਾਵਾਂਗਾ ਅੱਬੂ ਨੇ ਕਿਹਾ ਜਿੱਥੇ ਮਰਜ਼ੀ ਕਰਾ ਤੂੰ ਕਹਿੰਦਾ ਫਿਰ ਇਸਲਾਮਾਬਾਦ ਜਾਂ ਫੈਸਲਾਬਾਦ ਕਰਾਵਾਂਗਾ ਫੈਸਲਾਬਾਦ ਉਹਦਾ ਹੋਮ ਟਾਊਨ ਹੈ ਵਾਲ ਸਾਹਿਬ ਨੇ ਕਿਹਾ ਚੱਲ ਠੀਕ ਹੈ ਮੁੱਕੀ 2-3 ਦਿਨ ਬਾਅਦ ਸਾਨੂੰ ਚੰਦ ਜ਼ਰਾਏ ਤੋਂ ਪਤਾ ਚੱਲਿਆ ਜੀ ਫੈਸਲਾ ਤੇ ਹੋ ਰਿਹਾ ਇੰਜ ਕੀ ਫੈਸਲਾ ਹੋ ਰਿਹਾ ਜੀ ਡਿਸਪਲਿਨ ਦੀ ਖਿਲਾਫ ਵਰਜ਼ੀ ਦੇ ਤਹਿਤ ਤੁਹਾਨੂੰ ਫਾਰਗ ਕੀਤਾ ਗਿਆ ਹੈ ਕਿਉਂ ਕਿ ਜੀ ਅਮਾਨ ਬਰਾਦਰਾਨ ਅੰਦਰ ਆ ਗਏ ਸਨ ਤੇ ਉਹ ਕੁਸ਼ਤੀ ਜਿਹੜੀ ਹੈ ਲਿਹਾਜ਼ਾ ਤੈਯਬ ਨੂੰ ਡਿਸਕੁਆਲੀਫਾਈ ਕੀਤਾ ਜਾਂਦਾ ਹੈ ਤੇ ਅਹਮਦ ਖਾਨ ਨੂੰ ਫਾਈਨਲ ਦੇ ਵਿੱਚ ਹਿੱਸਾ ਦਿੱਤਾ ਜਾਂਦਾ ਉਹ ਤੁਹਾਡਾ ਭਲਾ ਹੋਏ ਅੱਜ ਤੱਕ ਜਦੋਂ ਦੇ ਤੁਹਾਨੂੰ ਪਤਾ ਹੁਸਨ ਹੈ ਦੇਸੀ ਕੁਸ਼ਤੀ ਦਾ ਰਫੜ ਰੁਫੜ ਪੈਂਦੇ ਰਹੇ ਨੇ ਲੋਕ ਆਉਂਦੇ ਹੀ ਰਹੇ ਨੇ ਵਿੱਚ ਆ ਕੇ ਗੱਲਾਂ ਹੁੰਦੀਆਂ ਹੀ ਰਹੀਆਂ ਨੇ ਉਹ ਅੱਜ ਤੱਕ ਇਹ ਵੇਖਿਆ ਕਿ ਡਿਸਪਲਿਨ ਦੀ ਖਿਲਾਫ ਵਰਜ਼ੀ ਉਹ ਡਿਸਪਲਿਨ ਵੱਜਾ ਕਿੱਦਾਂ ਨੇ ਦੇਸੀ ਕੁਸ਼ਤੀ ਤੇ ਹੁੰਦੀ ਹੈ ਇੰਜ ਇੰਨਾ ਇਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਉਹਨੂੰ ਉਸ ਬੱਚੇ ਨੂੰ ਮੈਂ ਕਹਾਂਗਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਡਾਕਟਰ ਸਾਹਿਬ 24 ਘੰਟੇ 'ਚ 14 ਘੰਟੇ ਉਸ ਬੰਦੇ ਨੇ ਬੱਚੇ ਨੇ ਮਿਹਨਤ ਕੀਤੀ 24 ਘੰਟੇ 'ਚ 14 ਘੰਟੇ 10 ਘੰਟੇ ਨੀਂਦ ਸੋਸ਼ਲ ਲਾਈਫ ਉਹਦੀ ਹੈ ਹੀ ਨਹੀਂ ਸੀ ਕੀ ਉਹਨੇ ਖਾਬ ਸਜਾਏ ਸਨ 19-20 ਸਾਲ ਦੇ ਬੱਚਾ ਤੁਹਾਨੂੰ ਪਤਾ ਉੱਠਦੀ ਕੀ ਉਹਦੇ ਖਾਬ ਹੁੰਦੇ ਨੇ ਕਿੰਨੀ ਉਹਨੇ ਮਿਹਨਤ ਕੀਤੀ ਖਾਨਦਾਨ ਨੇ ਕਿੰਨੀ ਕੀਤੀ ਤੂੰ ਇੱਕ ਸੈਕਿੰਡ ਵੀ ਨਹੀਂ ਸੋਚਿਆ ਕਿ ਯਾਰ ਬੱਚੇ ਦਾ ਮੁਸਤਕਬਲ ਤਬਾਹ ਕਰ ਰਿਹਾ ਮੈਂ ਉਹਦੇ ਤੇ ਛੱਡਾਂ ਯਾਰ ਡਿੱਗ ਢਹਿ ਬਣੀ ਉਹ ਡਿੱਗ ਜਾਂਦਾ ਕੋਈ ਗੱਲ ਨਹੀਂ ਲੇਕਿਨ ਤੂੰ ਉਹਨੂੰ ਬਾਹਰ ਤੇ ਨਾ ਕੱਢ ਅੱਲਾ ਦੀ ਮਿਹਰਬਾਨੀ ਨਾਲ ਸਾਨੂੰ 100% ਪਤਾ ਸੀ ਇਹ ਸਾਡਾ ਬੱਚਾ ਰੁਸਤਮੇ ਪਾਕਿਸਤਾਨ ਬਣੇਗਾ ਉਹਦੀ ਤਿਆਰੀ ਇਸ ਕਿਸਮ ਦੀ ਸੀ ਲੇਕਿਨ ਇਸ ਬੰਦੇ ਨੇ ਉਹਦੇ ਨਾਲ ਏਡੀ ਵੱਡੀ ਜ਼ਿਆਦਤੀ ਕੀਤੀ ਤੇ ਹਾਵਾਂ ਇਹਨੂੰ ਲੱਗਣਗੀਆਂ ਡਾਕਟਰ ਸਾਹਿਬ ਇਹਨੇ ਫਿਰ ਬੈਨ ਸੁਣਿਆ ਲਾਤਾ 2 ਸਾਲ ਡਾਕਟਰ ਸਾਹਿਬ ਬੈਨ ਸਾਡੇ 2 ਵੱਡੇ ਭਰਾਵਾਂ ਤੇ ਲੱਗਾ ਅੱਛਾ ਕਾਮਨਵੈਲਥ ਦੇ ਟ੍ਰਾਇਲ ਹੋਣ 2022 ਦੀ ਕਾਮਨਵੈਲਥ ਗੇਮਸ ਦੇ ਟ੍ਰਾਇਲ ਹੋਏ ਆਪਣਾ ਪੰਜਾਬ ਸਟੇਡੀਅਮ ਤੇ ਉਸ ਜਦੋਂ ਟ੍ਰਾਇਲ ਹੁੰਦੇ ਨੇ ਨਾ ਤਾਂ ਤੁਹਾਨੂੰ ਪਤਾ ਫਿਰ ਇਹ ਜਿਹੜੀ ਮੈਟ ਰੈਸਲਿੰਗ ਹੈ ਨਾ ਇਹਦੇ ਵਿੱਚ ਦੋਵਾਂ ਬੰਨਿਓਂ ਆਵਾਜ਼ਾਂ ਲਾਉਣ ਦੀ ਇਜਾਜ਼ਤ ਹੁੰਦੀ ਹੈ ਕੋਚਾਂ ਨੂੰ ਜਾਂ ਉਤਲੇ ਜਿਹੜੇ ਬੰਦੇ ਹੁੰਦੇ ਨੇ ਉਹ ਬਾਹਰੋਂ ਰੌਲਾ ਪੈਂਦਾ ਹੀ ਹੁੰਦਾ ਸਭ ਕੁਝ ਹੁੰਦਾ ਹੁਣ ਅਸੀਂ ਉਹ ਜਿਹੜੇ 2 ਭਾਈ ਨੇ ਮੇਰੇ ਉਹਨੂੰ
ਆਵਾਜ਼ ਲਾ ਰਹੇ ਨੇ ਕਿ ਇਸ ਤਰ੍ਹਾਂ ਯਾਰ ਫੜ, ਇਸ ਤਰ੍ਹਾਂ ਕਰ, ਉਧਰੋਂ ਉਹਨਾਂ ਦੇ ਵੀ ਲਾ ਰਹੇ ਨੇ, ਸਾਡੇ ਵੀ ਲਾ ਰਹੇ ਨੇ, ਦੋਵਾਂ ਦੀ ਕੁਸ਼ਤੀ ਹੋ ਰਹੀ ਹੈ। ਤੇ ਇਹਨੇ ਨਾ ਆਪਣਾ ਫੈਸਲਾ ਜਿਹੜਾ ਨਾ ਐਸਾ ਕੀਤਾ ਕਿ ਇਹਨੇ ਜਿਹੜਾ ਨਾ ਸਾਡੇ ਬੱਚੇ ਦੇ ਖਿਲਾਫ ਨਾ ਗਲਤ ਪੁਆਇੰਟ ਦੇ ਦਿੱਤੇ ਜਾਣ ਬੁੱਝ ਕੇ ਇਹਨੂੰ, ਕਿਉਂਕਿ ਅਸੀਂ ਵੀ ਅੱਲਾ ਦੇ ਹੁਕਮ ਨਾਲ, ਅਗਰ ਉਹ ਪੜ੍ਹੇ ਲਿਖੇ ਨੇ ਤੇ ਅਸੀਂ ਵੀ ਅੱਲਾ ਦੇ ਹੁਕਮ ਨਾਲ ਪੜ੍ਹੇ ਲਿਖੇ ਆ, ਕੋਈ ਅਸੀਂ ਕੋਈ ਗਵਾਰ ਨਹੀਂ। ਅੱਲਾ ਦੀ ਮਿਹਰਬਾਨੀ ਨਾਲ ਜਿੱਥੇ ਮਰਜ਼ੀ ਸਾਡੇ ਨਾਲ ਬਹਿ ਕੇ ਪੜ੍ਹ ਲਿਖ ਲੈ, ਇਹ ਵੀ ਸ਼ੌਕ ਲਾ ਲੈਣ, ਏਡੀ ਪੜ੍ਹਾਈ ਉਹਨਾਂ ਸਿਰ ਤੇ ਚੁੱਕੀ ਹੈ। ਉਹ ਕੀ ਹੋਇਆ ਡਾਕਟਰ ਸਾਹਿਬ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਵੇਖੋ ਅਸੀਂ ਵਰਲਡ ਰੈਸਲਿੰਗ ਨੂੰ ਜਾਣਦੇ ਹਾਂ, ਅਸੀਂ ਰੂਲ ਨੂੰ ਜਾਣਦੇ ਹਾਂ, ਤੁਸੀਂ ਪਾਕਿਸਤਾਨ 'ਚੋਂ, ਅਸੀਂ ਵਰਲਡ ਤੇ ਨਜ਼ਰ ਰੱਖੀ ਹੈ। ਅੱਜ ਦਾ ਦੌਰ ਕੋਈ ਲੁਕਿਆ ਛੁਪਿਆ ਨਹੀਂ, ਇੱਕ ਮੂਵਮੈਂਟ ਦਾ ਸਾਨੂੰ ਪਤਾ ਹੈ ਕਿੱਥੋਂ ਪੁਆਇੰਟ ਕਿਸ ਤਰ੍ਹਾਂ ਹੁੰਦਾ, ਕਿਸ ਤਰ੍ਹਾਂ ਨਹੀਂ ਹੁੰਦਾ। ਤੇ ਜੇ ਤੂੰ ਨਹੀਂ ਨਾ ਕਰੇਗਾ ਫੈਸਲਾ ਤੇ ਫਿਰ ਯੂਨਾਈਟਿਡ ਵਰਲਡ ਜਿਹੜੀ ਹੈ ਨਾ, ਯੂਨਾਈਟਿਡ ਵਰਲਡ ਇੱਕ ਅਦਾਰਾ ਹੈ, ਫੈਡਰੇਸ਼ਨ ਹੈ ਵਰਲਡ ਰੈਸਲਿੰਗ, ਮਤਲਬ ਯੂਨਾਈਟਿਡ ਵਰਲਡ ਰੈਸਲਿੰਗ ਉਹਦਾ ਨਾਮ ਹੈ, UWW ਉਹ ਅਦਾਰਾ ਹੈ, ਉਹਦੇ ਵਿੱਚ ਰਜਿਸਟਰਡ ਨੇ ਸਾਰੇ ਮੁਲਕ। ਮੈਂ ਉਹਦੇ ਕੋਲ ਪੇਸ਼ ਹੋਵਾਂਗਾ, ਖਰਚਾ ਹੀ ਹੈ ਨਾ, ਕੋਈ ਗੱਲ ਨਹੀਂ, ਕਰ ਲਾਂਗੇ, ਅਸੀਂ ਚੱਲ ਜਾਾਂਗੇ ਉਹਨਾਂ ਕੋ ਜੀ। ਇਸ ਬੰਦੇ ਨੇ ਫਿਰ ਸਾਨੂੰ ਜਿਹੜਾ ਨਾ ਇਹਦੀ ਬਿਨਾਂ ਦੇ ਉੱਤੇ ਨਾ ਉਹ ਆਪਣਾ ਫੈਸਲਾ ਜਿਹੜਾ ਵਾਪਸ ਕੀਤਾ, ਔਰ ਫੋਨ ਕਰਕੇ ਕਹਿੰਦਾ ਜੀ ਮੈਂ ਜਿਹੜਾ ਨਾ ਮੇਰੇ ਕੋਲ ਗਲਤੀ ਹੋਈ ਏ, ਮੈਂ ਗਲਤ ਫੈਸਲਾ ਕਰ ਬੈਠਾ, ਪੁਆਇੰਟ ਮੈਨੂੰ ਪਤਾ ਨਹੀਂ ਚੱਲਿਆ ਜੋ ਵੀ ਉਹਨੇ, ਤੇ ਲਿਹਾਜ਼ਾ ਕੁਸ਼ਤੀ ਫਿਰ ਦੁਬਾਰਾ ਮੈਂ ਕਰਾਵਾਂਗਾ। ਵਾਲੇ ਸਾਹਿਬ ਨੇ ਕਿਹਾ ਚਲੋ ਕੋਈ ਗੱਲ ਨਹੀਂ ਹੋਇਆ। ਇਹਨਾਂ ਕੀ ਕੀਤਾ, ਇਹਨਾਂ ਇੱਕ ਆੜ ਰੱਖੀ ਸੀ ਕਿ ਯਾਰ ਸਾਡੀ ਉੱਥੇ ਦੁਬਾਰਾ ਫੈਸਲਾ ਲਿਆਣਾ ਪਿਆ, ਅਸੀਂ ਤੇ ਬੜੇ ਫਰੌਨ ਬਣੇ ਹਾਂ, ਅਸੀਂ ਤੇ ਕਿਸੇ ਨੂੰ ਕੋਈ ਪੱਲੇ ਨਹੀਂ ਬੰਨਦੇ, ਤੇ ਇਹਨਾਂ ਫੈਸਲਾ ਜਿਹੜਾ ਉਹ ਸਹੀ ਕਰਵਾਉਂਦਾ ਨੇ ਸਾਡੇ ਕੋਲ। ਦੁਬਾਰਾ ਕੁਸ਼ਤੀ ਹੋਈ, ਤੈਯਬ ਭਾਈ ਨੇ 10-0 ਤੋਂ ਜਿੱਤ ਲਿਆ ਉਸ ਬੱਚੇ ਨੂੰ, ਉਹਨੇ ਕਾਮਯਾਬ ਹੋ ਗਿਆ, ਟੀਮ 'ਚ ਸ਼ਾਮਲ ਹੋ ਕੇ। ਲੇਕਿਨ ਮੇਰੇ ਭਾਈਆਂ ਤੇ ਇਹਨਾਂ 2 ਸਾਲ ਦੀ ਪਾਬੰਦੀ ਲਾਈ। ਕਾਤੋਂ ਕਿ ਤੁਸੀਂ ਆਵਾਜ਼ਾਂ ਕਿਉਂ ਦਿੱਤੀਆਂ, ਤੁਸੀਂ ਸਾਡਾ ਇਵੈਂਟ ਦੇ ਵਿੱਚ ਖਰਾਬੀ ਪੈਦਾ ਕੀਤੀ। 2 ਸਾਲ ਦੀ ਪਾਬੰਦੀ ਭਲਾ ਕਿਉਂ ਲਾਈ? ਇਸ ਕਰਕੇ ਲਾਈ ਕਿ ਇਹ ਭਲਵਾਨ ਨੇ, ਨੌਕਰੀ ਪੇਸ਼ਾ ਨੇ, ਡਿਪਾਰਟਮੈਂਟ ਤੇ ਜਾਰੀ ਗੱਲ, ਤੇ ਡਿਪਾਰਟਮੈਂਟ ਨੂੰ ਜਦੋਂ ਲੈਟਰ ਜਾਏਗਾ ਨਾ ਕਿ ਮਿਸਬਿਹੇਵ ਦਾ, ਕਿ ਇਹਨਾਂ ਮਿਸਬਿਹੇਵ ਕੀਤਾ, ਤੇ ਡਿਪਾਰਟਮੈਂਟ ਨੇ 1 ਮਿੰਟ ਨਹੀਂ ਲਾਣਾ ਤੇ ਇਹਨਾਂ ਨੂੰ ਤਲਬੀ ਕਰ ਲੈਣੀ ਕਿ ਇਹ ਤੁਸੀਂ ਕੀ ਕੀਤਾ, ਤੇ ਸਾਡੇ ਕੋਲ ਭੱਜੇ ਆਣਗੇ ਤੇ ਆ ਕੇ ਕਹਿਣਗੇ ਮਾਫੀ ਜਨਾਬ। ਉਹ ਜਨਾਬ ਉਹ ਦੌਰ ਹੋਰ ਸੀ, ਉਹ ਸਾਦਾ ਭਲਵਾਨ ਸਨ ਸਾਡੇ, 100 ਸਲਾਮ ਉਹਨਾਂ ਨੂੰ। ਉਹ ਸਮਝਦੇ, ਉਹ ਕਹਿੰਦੇ ਸੀ ਬਾਊ ਨੇ ਯਾਰ ਇਹਨਾਂ ਦੀ ਕਲਮ ਚੱਲਣੀ ਹੈ ਤੇ ਸਾਡਾ ਕੰਮ ਖਰਾਬ। ਓਏ ਅਸੀਂ ਅੱਲਾ ਦੀ ਮਿਹਰਬਾਨੀ ਨਾਲ ਆਪ ਕਲਮ ਚਲਾਉਣ ਵਾਲੇ ਆ, ਅਸੀਂ ਤੈਨੂੰ ਦੱਸਾਂਗੇ ਕਿਸ ਤਰ੍ਹਾਂ ਕਲਮ ਚੱਲਦੀ ਏ। ਤੂੰ ਉਹਨਾਂ ਦੇ ਖਿਲਾਫ ਫੈਸਲਾ ਦਿੱਤਾ, ਉਹ ਮੇਰੇ ਭਾਈਆਂ ਦੇ ਖਿਲਾਫ ਇਹਨੇ ਫੈਸਲਾ ਦਿੱਤਾ, ਫਿਰ ਅਸੀਂ ਵੀ ਅਦਾਲਤਾਂ 'ਚ ਇਹੋ ਜਿਹਾ ਖਿੱਚਿਆ ਡਾਕਟਰ ਸਾਹਿਬ, ਜਾਨ ਛਡਾਣੀ ਇਹਨੂੰ ਮੁਸ਼ਕਿਲ ਹੋਈ ਸੀ। ਅੱਜ ਤੱਕ ਇਹਨੇ ਫੈਸਲਾ ਕਦੀ ਉਹਨੂੰ ਫੋਨ ਕਰਦਾ, ਕਦੀ ਉਹਨੂੰ ਫੋਨ ਕਰਦਾ, ਪੈਂਡਿੰਗ ਪਵਾਉਂਦਿਆ ਅੱਜ ਤੱਕ ਫੈਸਲਾ। ਇਸਲਾਮਾਬਾਦ ਡੀਜੀ ਪਾਕਿਸਤਾਨ ਸਪੋਰਟਸ ਬੋਰਡ ਕੋ ਬੈਠਕ ਹੋਈ ਇੱਕ, ਉਹਨੇ ਆਖਿਆ ਬਈ ਕੀ ਮਾਮਲਾ ਤੁਹਾਡਾ, ਇਨਕੁਆਇਰੀ ਆਈ ਅਦਾਲਤ ਵੱਲੋਂ। ਉਹਨਾਂ ਆਖਿਆ ਜੀ ਇਸ ਤਰ੍ਹਾਂ ਸਾਡੇ ਤੇ ਨਾ 2 ਸਾਲ ਦਾ ਬੈਨ ਲਾਇਆ। ਉਹਨਾਂ ਅੱਗੋਂ ਫਰੀਦ ਤੇ ਜਿਹੜਾ ਉਸ ਟਾਈਮ ਦਾ ਸੈਕਟਰੀ ਰਿਆਜ਼, ਇਹ ਦੋਵੇਂ ਉੱਥੇ ਬੈਠੇ ਤੇ ਕਹਿਣ ਲੱਗੇ ਹਾਂਜੀ। ਮੇਰੇ ਭਾਈ ਨੇ ਕਿਹਾ ਆਪਣਾ ਡੀਜੀ ਸਾਹਿਬ ਗੱਲਾਂ ਕੁਝ ਜ਼ਿਆਦਾ ਨੇ, ਤੁਸੀਂ ਮੈਨੂੰ ਇਹ ਬਸ ਸਰ ਇਹਨਾਂ ਕੋ ਪੁੱਛ ਦਵੋ ਕਿ ਮੈਂ ਹੋਰ ਭਰਾਵਾਂ ਦੀ ਗੱਲ ਨਹੀਂ ਕਰਦਾ। ਮੇਰੇ ਯਾਸਰ ਭਾਈ ਨੇ ਕਿਹਾ ਮੈਂ ਹੋਰ ਭਰਾਵਾਂ ਦੀ ਨਹੀਂ ਗੱਲ ਕਰਦਾ, ਮੇਰੇ ਜਿੰਨੇ ਅਰਸ਼ਦ, ਫਰੀਦ ਤੇ ਰਿਆਜ਼ ਹੀ ਮੈਡਲ ਲੈ ਆਉਣ, ਮੇਰੇ ਇਕੱਲੇ ਜਿੰਨੇ, ਦੂਸਰੇ ਭਰਾਵਾਂ ਦੀ ਗੱਲ ਨਹੀਂ, ਤੇ ਮੈਂ ਕੇਸ ਤੋਂ ਬਰੀ ਹੋਇਆਂਗਾ। ਮੈਂ ਕਹਾਂਗਾ ਇਹ ਕੇਸ ਜਿੱਤੇ, ਇਹ ਵੈਲਿਡ ਨੇ, ਇਹ ਠੀਕ ਨੇ ਬੰਦੇ। ਇਹਨਾਂ ਕੋ ਕੱਖ ਹੈ ਹੀ ਨਹੀਂ ਡਾਕਟਰ ਸਾਹਿਬ, ਨਾਮ ਨਿਹਾਦ ਲੋਕ ਨੇ, ਮਾਫੀਆ, ਕਬਜ਼ਾ ਮਾਫੀਆ, ਇਹਨਾਂ ਕਬਜ਼ਾ ਕੀਤਾ। ਉੱਥੇ ਇਹਨਾਂ ਮੂੰਹ ਦਿਖਾ ਕੇ ਆਏ ਨੇ। ਅੱਲਾ ਦੇ ਹੁਕਮ ਨਾਲ ਕੀ ਹੋਇਆ ਹੈ, ਸਭ ਕੁਝ ਚੱਲ ਰਿਹਾ। ਅੱਲਾ ਪਾਕ ਨੇ ਸਾਨੂੰ ਫਤਹ ਦਿੱਤੀ ਉਸ ਕੇਸ 'ਚ। ਹੁਣ ਐਸਾ ਉਹ ਕੇਸ ਅਸੀਂ ਜਿੱਤਿਆ, ਐਸਾ ਕੇਸ ਚਲਾਇਆ ਕਿ ਅੱਲਾ ਦੀ ਮਿਹਰਬਾਨੀ ਨਾਲ ਹੁਣ ਜਿਹੜੇ ਦੂਸਰੇ ਭਲਵਾਨ ਨੇ ਉਹਨਾਂ ਦੇ ਜ਼ੁਬਾਨ ਪੈ ਗਈ ਮੂੰਹ 'ਚ, ਜਿਹੜੇ ਇਹਨਾਂ ਕੋ ਡਰਦੇ ਸਨ। ਇੱਕ ਭਲਵਾਨ ਰੁਸਤਮੇ ਪਾਕਿਸਤਾਨ ਦੇ ਵਿੱਚ ਉਹਨੇ ਇhtਜਾਜ ਕੀਤਾ ਇਸੇ ਹੀ 'ਚ, ਜਿਹਦੇ 'ਚ ਨਾਮ ਵੱਟ ਫਾਈਨਲ ਜਿੱਤਿਆ, ਉਮੈਰ ਪਹਿਲਵਾਨ ਡੇਰੇ ਵਾਲਾ, ਉਹਦੇ ਨਾਲ ਵੀ ਜ਼ਿਆਦਤੀ ਹੋਈ। ਉਹਨੇ ਆਵਾਜ਼ ਚੁੱਕੀ, ਅਦਾਲਤ 'ਚ ਗਿਆ, ਉਹਨਾਂ ਇਹਦੇ ਲੈਟਰ ਭੇਜਿਆ ਵਾਪਟਾ 'ਚ। ਅਸਰ ਸਲੂਕ ਇਸਤੇਮਾਲ ਕਰਕੇ ਨਾ ਉਹਨਾਂ ਦੇ ਫਿਰ ਅਫਸਰਾਂ ਨੇ ਉਹਨੂੰ ਸਮਝਾਇਆ, ਜੋ ਵੀ ਉਹਨਾਂ ਕਿਹਾ, ਨੌਕਰੀ ਦਾ ਕਿਹਾ ਹੋਣਾ ਕਿ ਤੂੰ ਇਸ ਤਰ੍ਹਾਂ ਹੋਏਗਾ ਹੀ, ਉਹ ਵਿਚਾਰਾ ਬੈਠ ਗਿਆ। ਇਹ ਇੰਜ ਇਕੱਲੇ ਬੰਦੇ ਨੂੰ ਫੜਦੇ ਰਹੇ ਨੇ। ਲੇਕਿਨ ਅਸੀਂ ਅੱਲਾ ਦੀ ਮਿਹਰਬਾਨੀ ਨਾਲ ਡਰਨ ਵਾਲੇ ਨਹੀਂ ਸੀ। ਅਸੀਂ ਅੱਜ ਵੀ ਡਟੇ ਹਾਂ, ਉਦੋਂ ਵੀ ਡਟੇ ਸਾਂ। ਇਹ ਜਿਹੋ ਜਿਹਾ ਮਰਜ਼ੀ ਫੈਸਲੇ ਕਰਦੇ ਰਹੇ ਨੇ, ਅਸੀਂ ਅੱਲਾ ਦੇ ਹੁਕਮ ਨਾਲ ਅੱਜ ਵੀ ਮੈਦਾਨ 'ਚ ਹਾਂ। ਔਰ ਦੇਸੀ ਕੁਸ਼ਤੀ ਦਾ ਅਸੀਂ ਇਲਮ ਚੁੱਕਿਆ, ਅਸੀਂ ਚੁੱਕ ਕੇ ਰੱਖਾਂਗੇ।
ਔਰ ਇਨਸ਼ਾਅੱਲਾ ਉਹ ਦਿਨ ਦੂਰ ਨਹੀਂ ਡਾਕਟਰ ਸਾਹਿਬ ਜਦੋਂ ਇਸ ਗੇਮ ਦਾ ਰਿਵਾਈਵਲ ਹੋਏਗਾ। ਤੁਸੀਂ ਹੁਣ ਨਾ ਪਾਕਿਸਤਾਨ ਦੇਸੀ ਕੁਸ਼ਤੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਦੀ ਹਸੀਅਤ ਨਾਲ ਤੁਸੀਂ ਸਾਡੇ ਵਜ਼ੀਰ ਆਜ਼ਮ ਪਾਕਿਸਤਾਨ ਜਿਹੜੇ ਨੇ, ਵਜ਼ੀਰ ਆਲਾ ਪੰਜਾਬ ਜਿਹੜੀਆਂ ਨੇ, ਉਹਨਾਂ ਕੋਲੋਂ ਕੀ ਮੰਗ ਕਰਦੇ ਹੋ? ਇਹ ਮਸਲਾ ਹੱਲ ਕਿਵੇਂ ਹੋਏਗਾ ਹੁਣ? ਡਾਕਟਰ ਸਾਹਿਬ ਸਾਡੇ ਜਿਹੜੇ ਵਜ਼ੀਰ ਆਲਾ ਸਾਹਿਬਾ ਨੇ, ਜੀ। ਸੀਐਮ ਮਰੀਮ ਨਵਾਜ਼ ਸਾਹਿਬਾ ਬਹੁਤ ਅੱਛਾ ਕੰਮ ਕਰ ਰਹੀਆਂ ਨੇ। ਸਿਆਸੀ ਇਖਤਲਾਫਾਤ ਲੋਕਾਂ ਦੇ ਮੈਂ ਦੇਖਣਾ ਵਾ, ਅਸੀਂ ਤੇ ਗੈਰ ਸਿਆਸੀ ਲੋਕ ਆ, ਸਪੋਰਟਸਮੈਨ ਆ, ਦੇਖੀ ਦੇ ਨੇ ਕੋਈ ਗੱਲ ਕਰਦਾ ਕੋਈ, ਲੇਕਿਨ ਜਿਹੜਾ ਕੰਮ ਹੈ ਨਾ ਉਹ ਖਤਮ ਹੈ। ਮਰੀਮ ਨਵਾਜ਼ ਸਾਹਿਬਾ ਤੇ ਇਸ ਟਾਈਮ ਛਾਈ ਪੈ ਨੇ, ਸਪੋਰਟਸ ਦਾ ਵੀ ਕੰਮ ਬਹੁਤ ਜ਼ਿਆਦਾ ਕਰਨ ਦੇ ਨੇ। ਉਹਨਾਂ ਦੇ ਨਾਲ ਮਿਨਿਸਟਰ ਸਪੋਰਟਸ ਜਿਹੜੇ ਨੇ ਪੰਜਾਬ ਦੇ ਫੈਸਲ ਅਯੂਬ ਖੋਖਰ ਸਾਹਿਬ, ਡੀਜੀ ਸਪੋਰਟਸ ਸੈਕਟਰੀ, ਬਹੁਤ ਅੱਛਾ ਕੰਮ ਕਰ ਰਹੇ ਨੇ, ਦਿਨ ਰਾਤ ਕੰਮ ਕਰ ਰਹੇ ਨੇ। ਮੇਰੀ ਉਹਨਾਂ ਅੱਗੇ ਗੁਜ਼ਾਰਿਸ਼ ਹੈ, ਜਬਕਿ ਉਹਨਾਂ ਦੇ ਘਰ ਦਾ ਖੇਲ ਹੈ। ਮਰੀਮ ਨਵਾਜ਼ ਸਾਹਿਬਾ ਨਵਾਸੀ ਨੇ ਆਪਣਾ ਗਾਮਾ ਪਹਿਲਵਾਨ ਜੀ, ਉਹਨਾਂ ਦੀ ਉਹਨਾਂ ਦੀ ਬੇਟੀ ਨੇ ਕਲਸੂਮ ਨਵਾਜ਼ ਸਾਹਿਬਾ ਜਿਹੜੀ ਸਨ, ਔਰ ਨਵਾਜ਼ ਸ਼ਰੀਫ ਸਾਹਿਬ ਖੁਦ ਇਹਨਾਂ ਦੇ ਭਾਈ ਵੀ ਭਲਵਾਨ ਸਨ, ਨਵਾਜ਼ ਸ਼ਰੀਫ ਸਾਹਿਬ ਦੇ, ਔਰ ਦਿਗਰ ਇਹ ਸਾਰਾ ਖਾਨਦਾਨ ਹੀ ਭਲਵਾਨੀ ਨਾਲ ਵਾਬਸਤਾ ਹੈ ਔਰ ਖੂਬ ਅੱਛੇ ਤਰੀਕੇ ਨਾਲ ਸਮਝਦੇ। ਮੇਰੀ ਇਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਤੁਹਾਡੀ ਮਿਹਰਬਾਨੀ ਇਹ ਫਨ ਨੂੰ ਬਚਾ ਲਓ। ਇਹ ਸਾਡੇ ਵੱਡਿਆਂ ਦੀ ਬੜੀ ਇਹਦੇ ਵਿੱਚ ਜਿੱਦੋਜਹਿਦ ਹੈ, ਤੁਹਾਡੇ ਵੱਡਿਆਂ ਦੀ ਜਿੱਦੋਜਹਿਦ ਹੈ, ਪੂਰੇ ਪਾਕਿਸਤਾਨ ਦੇ ਪਹਿਲਵਾਨਾਂ ਦੀ ਜਿੱਦੋਜਹਿਦ ਹੈ। ਇਹੋ ਜਿਹਾ ਮਾਫੀਆ ਕੋ ਬਚਾ ਲਓ, ਨਹੀਂ ਤੇ ਖਤਮ ਹੋ ਜਾਣਾ ਜੇ। ਡਾਕਟਰ ਸਾਹਿਬ ਆਪਣੇ ਕੰਨਾਂ ਨਾਲ ਮੈਂ ਇਹਨਾਂ ਲੋਕਾਂ ਦੀਆਂ ਗੱਲਾਂ ਸੁਣੀਆਂ ਕਿ ਦੇਸੀ ਕੁਸ਼ਤੀ ਦਾ ਕੀ ਮਿਲਿਆ ਪਾਕਿਸਤਾਨ ਨੂੰ। ਉਹ ਇਨਾਮ ਕਿੱਥੋਂ ਆਇਆ ਹੈ? ਤੈयब रज़ा ਕਿੱਥੋਂ ਆਇਆ ਹੈ? ਜਾਨੀ ਪਹਿਲਵਾਨ ਕਿੱਥੋਂ ਆਇਆ ਹੈ? ਬਸ਼ੀਰ ਭੋਲਾ ਭਾਲਾ ਕਿੱਥੋਂ ਆਇਆ? ਰੁਸਮੇ ਪਾਕਿਸਤਾਨ ਆਪਣਾ ਆਟੇ ਵਾਲਾ, ਮਾੜੂ ਵਾਲਾ, ਬਿੱਲੂ ਪਹਿਲਵਾਨ, ਇਹ ਕਿੱਥੋਂ ਇਹਨੇ ਭਲਵਾਨ ਆਏ ਨੇ? ਇਹ ਵੇਖੋ ਇਹਨਾਂ ਮੈਟ ਤੇ ਵੀ ਪਾਕਿਸਤਾਨ ਨੂੰ ਮਨਵਾਇਆ ਹੈ। ਅਗਰ ਇਹ ਖਤਮ ਹੋ ਜਾਏਗੀ ਨਾ ਦੇਸੀ ਕੁਸ਼ਤੀ ਤੇ ਇਹਨੂੰ ਮੈਟ ਨੂੰ ਵੀ ਕੋਈ ਨਹੀਂ ਪੁੱਛਣ ਲੱਗਾ। ਇਹ ਸਿਰਫ ਚੰਦ ਬੰਦੇ ਫਿਰ ਘਰ ਵਾਲੇ ਦੇ ਆ ਕੇ ਦੇਖਣ ਕਰਨਗੇ। ਇੱਕ ਬੰਨੇ ਮੈਟ ਦੇ ਮੁਕਾਬਲੇ ਹੋਣ ਨਾ, ਤੁਸੀਂ 10 ਕਰੋੜ ਰੁਪਏ ਲਾ ਕੇ ਇਵੈਂਟ ਕਰਾ ਲਓ, ਤੇ ਇੱਕ ਬੰਨੇ ਦੰਗਲ ਜਿਹੜਾ 10,000 ਦਾ ਵੀ ਕਰਾਓਗੇ ਨਾ, ਉਹਦੇ ਤੇ ਆਵਾਮ ਜ਼ਿਆਦਾ ਹੋਏਗੀ। ਮੈਨੂੰ ਇਸ ਟਾਈਮ ਯਾਦ ਆ ਰਿਹਾ ਨੇ, ਅੱਲਾ ਗਰੀਕੇ ਰਹਿਮਤ ਕਰੇ, ਸ਼ਾਹਦ ਪਰਵੇਜ਼ ਆਟੇ ਵਾਲਾ ਪਹਿਲਵਾਨ, ਉਸਮੇ ਪਾਕਿਸਤਾਨ ਏਸ਼ੀਅਨ ਸਿਲਵਰ ਮੈਡਲਿਸਟ, ਉਹਨਾਂ ਦੇ ਜੁਮਲੇ ਜਦੋਂ ਏਸ਼ੀਆ ਦਾ ਮੈਡਲ ਲੈ ਕੇ ਆਏ ਨੇ ਨਾ ਸਿਲਵਰ, ਤੇ ਘਰ ਉਹ ਆਏ ਨੇ ਤੇ ਅੱਗੇ ਨਾ ਉਹਨਾਂ ਦੀ ਗਲੀ ਦੇ ਵਿੱਚ ਢੋਲ ਵੱਜਣ ਦਾ ਨੇ, ਭੰਗੜੇ ਪੈਣ ਦਾ ਨੇ, ਬੱਚੇ ਖੁਸ਼ ਨੇ, ਮੋਢਿਆਂ ਤੇ ਇੱਕ ਭਲਵਾਨ ਨੂੰ ਚੁੱਕਿਆ। ਉਹ ਕਹਿੰਦੇ ਯਾਰ ਇਹ ਕੀ ਹੈ? ਕਹਿੰਦੇ ਜੀ ਇਹ ਕੋਈ ਕੁਸ਼ਤੀ ਸੀ ਇੱਥੇ ਤੇ ਬੱਚਾ ਜਿੱਤ ਗਿਆ। ਉਹਨੇ ਆਖਿਆ ਅਸੀਂ ਏਸ਼ੀਆ ਜਿੱਤਿਆ, ਸਾਨੂੰ ਕੋਈ ਪੁੱਛਣ ਵਾਲਾ ਨਹੀਂ, ਤੇ ਇਹ ਮਹੱਲੇ ਦੀ ਜਿੱਤ ਕੇ। ਇਹ ਅਹਿਮੀਅਤ ਹੈ ਦੇਸੀ ਕੁਸ਼ਤੀ ਦੀ। ਮੈਟ ਨੂੰ ਕੋਈ ਨਹੀਂ ਪੁੱਛਦਾ ਡਾਕਟਰ ਸਾਹਿਬ। ਔਰ ਅੱਜ ਕੱਲ ਸੋਸ਼ਲ ਮੀਡੀਆ ਤੇ ਬਸ਼ੀਰ ਭੋਲਾ ਭਾਲਾ, ਉਸਮਾਨ ਮਜੀਦ ਬਿੱਲੂ ਔਰ ਸਾਡੇ ਲੈਜੈਂਡ ਜਿਹੜੇ ਪਹਿਲਵਾਨਾਂ ਦੇ ਖਿਲਾਫ ਜ਼ੁਬਾਨ ਇਸਤੇਮਾਲ ਕੀਤੀ ਜਾਂਦੀ ਹੈ। ਮੈਂ ਇਹ ਤੁਹਾਨੂੰ ਅਰਜ਼ ਕਰਦਾ, ਇਹ ਬੜੀ ਗਲਤ ਹਰਕਤ ਹੈ। ਉਸਮਾਨ ਮਜੀਦ ਬਿੱਲੂ ਜਾਂ ਬਸ਼ੀਰ ਭੋਲਾ ਭਾਲਾ ਜਾਂ ਐਸੇ ਜਿਹੜੇ ਵੀ ਪਹਿਲਵਾਨ ਨੇ, ਇਹ ਉਹ ਪਹਿਲਵਾਨ ਹੋਏ ਨੇ ਜਿਨ੍ਹਾਂ ਡਾਕਟਰ ਸਾਹਿਬ ਪਾਕਿਸਤਾਨ ਦੇ ਝੰਡੇ ਚੜਾਏ ਨੇ ਔਰ ਪਾਕਿਸਤਾਨ ਦੇ ਤਰਾਨੇ ਵਜਵਾਏ ਨੇ। ਇਹਨਾਂ ਇਹ ਨਹੀਂ ਕਿ ਉਹ ਦੇਸੀ ਕੁਸ਼ਤੀ ਤੇ ਨੂਰਾ ਸਨ ਤੇ ਵਲੈਤੀ ਤੇ ਚੰਗੇ ਸਨ, ਮੈਟ ਤੇ ਨੂਰਾ ਸਨ ਤੇ ਦੇਸੀ ਤੇ ਚੰਗੇ ਹੀ। ਉਹ ਜਿੱਧਰ ਵੀ ਗਿਆ ਨੇ ਅੱਲਾ ਦੀ ਮਿਹਰਬਾਨੀ ਨਾਲ ਫਤਹ ਹੀ ਕੀਤੀ, ਫਤਹ ਹੀ ਪਾਈ ਉਹਨਾਂ। ਅਗਰ ਉਹ ਮੈਟ ਤੇ ਚੜੇ ਨੇ, ਮੈਟ ਤੇ ਜਿੱਤਿਆ, ਅਗਰ ਦੇਸੀ ਤੇ ਗਏ ਨੇ ਤੇ ਡਾਕਟਰ ਸਾਹਿਬ ਦੇਸੀ ਕੁਸ਼ਤੀ ਅਸੀਂ ਤੇ ਉਹਨੂੰ ਭਲਵਾਨ ਮੰਨਦੇ ਆ ਜਿਹੜਾ ਮੈਟ ਤੇ ਦੇਸੀ ਕੁਸ਼ਤੀ ਤੇ ਵੀ ਉਨੀ ਕਾਰਕਰਦਗੀ ਵਹਾਏ। ਇਹ ਨਹੀਂ ਕਿ ਉਹ ਮੈਟ ਤੇ ਜਿਹੜਾ ਉਹ ਨੈਸ਼ਨਲ ਚੈਂਪੀਅਨ ਹੋਏ ਜਾਂ ਕੋਈ ਕਾਮਨਵੈਲਥ ਤੋਂ ਮੈਡਲ ਲੈ ਆਏ ਤੇ ਦੇਸੀ ਕੁਸ਼ਤੀ ਚ ਮਤਲਬ ਜਾਂ ਆਪਣਾ ਜਿਹੜੀ 올림픽 ਉਹਦੇ ਚ ਮੈਡਲ ਨਾ ਲਿਆ ਸਕੇ। ਠੀਕ ਹੈ, ਭਲਵਾਨ ਤੇ ਉਹ ਜਿਹੜਾ ਹਰ ਲੈਵਲ ਤੇ ਹਰ ਟੂਰਨਾਮੈਂਟ ਚ ਆਪਣੀ ਪਰਫਾਰਮੈਂਸ ਵਹਾਏ। ਤੇ ਇਹ ਭਲਵਾਨ ਉਹ ਨੇ ਜਿਨ੍ਹਾਂ ਹਰ ਟੂਰਨਾਮੈਂਟ 'ਚ ਹਰ ਲੈਵਲ 'ਚ ਆਪਣੀ ਪਰਫਾਰਮੈਂਸ ਨਾਲ ਮਨਵਾਇਆ ਆਪਣੇ ਆਪ ਨੂੰ। ਬਸ਼ੀਰ ਭੋਲਾ ਭਾਲਾ ਨੇ ਉਹ ਰੁਸਮੇ ਹਿੰਦਾਂ ਨੂੰ ਢਾਇਆ ਹੈ ਜਿਨ੍ਹਾਂ ਦਾ ਕੋਈ ਸੋਚ ਨਹੀਂ ਸਕਦਾ। ਉਹਦੇ ਵਿੱਚ ਸੰਜੇ ਕੁਮਾਰ ਕੀ, ਪਲਵਿੰਦਰ ਦੁਮਛੜੀ ਕੀ, ਜਗਦੀਸ਼ ਭੋਲਾ ਕੀ, ਉਹਦੇ ਵਿੱਚ ਰਜੀਵ ਤੋਮਰ ਕੀ। ਡਾਕਟਰ ਸਾਹਿਬ ਇਹ ਅਗਰ ਕਾਮਨਵੈਲਥ ਤੋਂ ਮੈਡਲ ਲਿਆਏ ਨੇ ਨਾ, ਇਹਨਾਂ ਨੂੰ ਮੈਂ ਚੈਲੰਜ ਕਰਨਾ, ਮੈਨੂੰ ਦੱਸਣ ਇਹਨਾਂ ਇੰਡੀਆ ਦਾ ਕਿਹੜਾ ਰੁਸਮੇ ਹਿੰਦ ਢਾਇਆ ਹੈ। ਅੱਜ ਤੱਕ ਮੈਨੂੰ ਦੱਸਣ ਕਿਹੜੇ ਰੁਸਮੇ ਹਿੰਦ ਨੂੰ ਇਹਨਾਂ ਹੱਥ ਪਾਏ ਨੇ। ਬਸ਼ੀਰ ਭੋਲਾ ਭਾਲਾ ਅਗਰ ਰੁਸਮੇ ਪਾਕਿਸਤਾਨ ਰਿਹਾ ਤੇ ਉਹਨੇ ਇੰਡੀਆ ਦੇ ਬੰਦਿਆਂ ਨੂੰ ਜਿੱਤ ਕੇ ਵਹਾਇਆ ਹੈ। ਤੂੰ ਰੁਸਮੇ ਪਾਕਿਸਤਾਨ ਰਿਹਾ ਤੇ ਤੂੰ ਪਾਕਿਸਤਾਨ 'ਚ ਨਹੀਂ ਘੁਲ ਕੇ ਵਹਾ ਸਕਿਆ ਸਾਨੂੰ। ਤੇਰੇ ਪਿੱਛੇ ਰਿਆਸਤ ਵਾਲੇ ਇਸ ਟਾਈਮ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਭਲਵਾਨੀ ਦੇ ਨਾਲ। ਰਿਆਸਤ ਤੋਂ ਮੁਰਾਦ ਮੇਰੀ ਜਨੂਬੀ ਪੰਜਾਬ, ਸਾਡਾ ਜਨੂਬੀ ਪੰਜਾਬ ਜਿਹੜਾ ਸਾਊਥ ਪੰਜਾਬ ਬਹੁਤ ਜ਼ਿਆਦਾ ਭਲਵਾਨੀ ਨਾਲ ਮੁਹੱਬਤ ਕਰਦਾ। ਔਰ ਡਾਕਟਰ ਸਾਹਿਬ ਉਹਨਾਂ ਦੀ ਵਜ੍ਹਾ ਤੋਂ ਸਾਡੀ ਭਲਵਾਨੀ ਜ਼ਿੰਦਾ ਹੈ।
ਔਰ ਲੱਖਾਂ ਰੁਪਏ ਪਹਿਲਵਾਨਾਂ ਨੂੰ ਦੇ ਰਹੇ ਨੇ। ਹਾਂ ਹਾਂ ਜਦੋਂ ਕੋਈ ਰੁਸਮੇ ਪਾਕਿਸਤਾਨ ਦਾ ਟਾਈਟਲ ਲੈਂਦਾ ਨਾ, ਉਹ ਸਾਦਾ ਲੋਕ ਨੇ, ਉਹਨਾਂ ਨੂੰ ਇਹ ਕਿ ਯਾਰ ਬੜਾ ਵੱਡਾ ਪਹਿਲਵਾਨ ਹੈ, ਹਾਂ। ਇਹਦੀ ਕੁਸ਼ਤੀ ਅਸੀਂ ਵੇਖਣੀ ਹੈ। ਉਹ 10-10 20-20 25-25 30-30 ਲੱਖ ਰੁਪਏ ਹੱਥਾਂ 'ਚ ਲੈ ਕੇ ਬੈਠੇ ਨੇ ਵਾਹ ਤੇ ਕਹਿੰਦੇ ਨੇ ਘੁਲੋ, ਤੇ ਅੱਗੋਂ ਘੁਲਦੇ ਨਹੀਂ। ਘੁਲਣ ਕਿਹਦੇ ਨਾ? ਬਿਲਕੁਲ ਠੀਕ। ਕੁਝ ਮੈਰਿਟ ਤੇ ਹੋਣ ਤੇ ਘੁਲਣ ਨਾ, ਹਾਂ ਮੈਰਿਟ ਤੇ ਹੋਣ ਤੇ ਘੁਲਣ। ਡਾਕਟਰ ਸਾਹਿਬ ਗੱਲ ਇਹ ਵੇ ਕਿ ਇਹਨਾਂ ਲੋਕਾਂ ਨੂੰ ਹੋਸ਼ ਦੇ ਨਾਖੂਨ ਲੈਣੇ ਪੈਣੇ ਨੇ। ਗੌਰਮੈਂਟ ਸਾਡੀ ਬਹੁਤ ਅੱਛੀ ਹੈ, ਬੜਾ ਅੱਛਾ ਕੰਮ ਕਰ ਰਹੀ ਹੈ, ਔਰ ਇਹ ਥੋੜੀ ਕੁ ਤਵੱਜੋ ਕਰੇ, ਇਹਨਾਂ ਦਾ ਇਹਤਸਾਬ ਕਰੇ। ਬਸ਼ੀਰ ਭੋਲਾ ਭਾਲਾ ਦੇ ਕਲਪਦਾ ਪਿਆ ਹੈ, ਕਹਿੰਦਾ ਮੈਂ ਤਕਰੀਬਨ 18ਵੇਂ ਸਕੇਲ 'ਚ 18 ਸਾਲਾਂ ਤੋਂ ਵੀ ਜ਼ਿਆਦਾ ਅਰਸਾ ਹੋ ਗਿਆ, ਹਾਂ ਮੇਰੇ ਖਿਆਲ ਨਾਲ 25 ਸਾਲ ਹੋ ਗਏ ਨੇ। ਵਾਪਟਾ ਦਾ 18ਵੇਂ ਸਕੇਲ ਦਾ ਆਫੀਸਰ ਹੈ, ਹਾਂ ਕਹਿੰਦਾ ਇਸ ਟਾਈਮ ਮੇਰੀ 3 ਲੱਖ ਰੁਪਏ ਦੇ ਲਗਭਗ ਤਨਖਾਹ ਹੈ। ਹਾਂ ਅਰਸ਼ਸਤਾਰ ਦੀ ਇੰਨੀ ਨਹੀਂ ਹੈਗੀ, ਅਰਸ਼ਸਤਾਰ ਦੀ ਇੰਨੀ ਨਹੀਂ ਹੈਗੀ। ਤੇ ਦੋਨਾਂ ਦਾ ਤੁਸੀਂ ਜਾਇਦਾਦਾਂ ਵੇਖ ਲਓ। ਹਾਂ ਅਗਰ ਉਹ ਪਹਿਲੇ ਦਿਨ ਬੱਸ ਤੇ ਚੜ ਕੇ ਜਾਂ ਮੋਟਰਸਾਈਕਲ ਤੇ ਆਇਆ ਨਾ, ਤੇ ਇਸ ਟਾਈਮ ਜਿਹੜੀ ਉਹ ਗੱਡੀਆਂ ਤੇ ਫਿਰ ਰਿਹਾ, ਉਹਦੀਆਂ ਵੇਖ ਲਓ ਤੇ ਪਹਿਲਵਾਨ ਦੀ ਵੇਖ ਲਓ, ਉਹਦੀ ਜਾਇਦਾਦ ਵੇਖ ਲਓ ਤੇ ਪਹਿਲਵਾਨ ਦੀ ਵੇਖ ਲਓ। ਤੁਸੀਂ ਇਹਤਸਾਬ ਕਰੋਗੇ, ਤੁਹਾਨੂੰ ਪਤਾ ਚੱਲ ਜਾਏਗਾ ਕਿ ਇੱਕ 3 ਲੱਖ ਵਾਲਾ ਜਿਹੜਾ ਹੈ ਉਹ ਕਿੱਥੇ ਬੈਠਾ ਹੈ, ਤੇ ਇੱਕ ਜਿਹੜਾ 3 ਲੱਖ ਤੋਂ ਘੱਟ ਹੈ ਉਹ ਕਿੱਥੇ ਬੈਠਾ ਹੈ। ਫਿਰ ਇਹ ਪੈਸਾ ਕਿੱਥੋਂ ਆਇਆ? ਡਾਕਟਰ ਸਾਹਿਬ, ਰਿਸੋਰਸ ਆਫ ਇਨਕਮ ਦੱਸਣ। ਅਸੀਂ ਅੱਲਾ ਦੇ ਹੁਕਮ ਨਾਲ ਬੈਠੇ ਆ ਨਾ, ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡਾ ਕੀ ਰਿਸੋਰਸ ਆਫ ਇਨਕਮ ਹੈ, ਕਿਉਂਕਿ ਅਸੀਂ ਅੱਲਾ ਦੀ ਮਿਹਰਬਾਨੀ ਨਾਲ ਸਾਫ ਸੁਥਰੇ ਆ। ਤੁਸੀਂ ਅਗਰ ਸਾਫ ਸੁਥਰੇ ਤੋਂ ਬਹਿ ਕੇ ਦੱਸੋ ਕਿ ਭਾਈ ਮੇਰਾ ਨਵਾਬ ਆਫ ਫਲਾਣਾ ਸੀ ਮੇਰਾ ਪਿਓ, ਜਾਂ ਨਵਾਬ ਆਫ ਫਲਾਣਾ ਸੀ, ਜਾਂ ਸਾਡੀ ਫਲਾਣੀ ਜਾਇਦਾਦ ਸੀ, ਜਾਂ ਅਸੀਂ ਜ਼ਿਮੀਦਾਰ ਸਾਂ, ਜਾਂ ਅਸੀਂ ਕੋਈ ਨਵਾਬਜ਼ਾਦੇ ਸਾਂ, ਆ ਕੇ ਦੱਸੋ। ਤੇ ਜੇ ਨਹੀਂ ਦੱਸ ਸਕਦੇ ਤੇ ਇਹ ਵੀ ਦੱਸੋ ਕਿ ਪੈਸਾ ਆਇਆ ਕਿੱਥੋਂ। ਇਹ ਉੱਡ ਕੇ ਆ ਗਿਆ ਤੁਹਾਡੇ ਕੋਲ? ਭੋਲੇ ਭਾਲੇ ਦਾ ਬੱਚਾ ਪਾਕਿਸਤਾਨ 'ਚ ਜਿਹੜਾ ਉਹ ਆਲਾ ਤਾਲੀਮ ਨਹੀਂ ਹਾਸਲ ਕਰ ਸਕਦਾ, ਤੇਰਾ ਯੂਕੇ ਜਾ ਕੇ ਕਰਦਾ ਪਿਆ ਹੈ। ਕਿੱਥੋਂ ਆਇਆ ਹੈ ਪੈਸਾ? ਕਿਸ ਤਰ੍ਹਾਂ ਉਹ ਕਰਦਾ ਪਿਆ? ਅਫੋਰਡ ਤੂੰ ਕਿਸ ਤਰ੍ਹਾਂ ਕਰਦਾ ਪਿਆ? ਭੋਲੇ ਭਾਲੇ ਦੇ ਸਵਾਲ ਨੇ, ਦਵੋ ਜਵਾਬ ਇਹਦਾ। ਅੱਛਾ ਮਲਕ ਸਾਹਿਬ, ਚਲੋ ਤੁਸੀਂ ਪਾਕਿਸਤਾਨ ਦੇਸੀ ਕੁਸ਼ਤੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਹੋ, ਤੁਸੀਂ ਇਹ ਆਖ ਰਹੇ ਹੋ ਕਿ ਜਿਹੜੀ ਤੁਹਾਡੀ ਦੇਸੀ ਕੁਸ਼ਤੀ ਦਾ ਫਨ ਹੈ, ਅਖਾੜੇ ਦੀ ਕੁਸ਼ਤੀ, ਉਹਦਾ ਤੇ ਬੇੜਾ ਹੀ ਗਰਕ ਕਰ ਛੱਡਿਆ ਨਾ ਫੜ ਕੇ ਮੌਜੂਦਾ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਨੇ। ਜੀ ਜੀ, ਚਲੋ ਤੁਹਾਡੀ ਇਹ ਗੱਲ ਜੇ ਮੰਨ ਹੀ ਲਈਏ, ਤੇ ਤੁਸੀਂ ਇਹ ਦੱਸੋ ਕਿ ਜਿਹੜੀ ਗੱਦਾ ਕੁਸ਼ਤੀ ਹੈ, ਜਿਹਨੂੰ ਮੈਟਰਸ ਦੀ ਰੈਸਲਿੰਗ ਕਹਿੰਦੇ ਨੇ, ਉਹਦੇ ਵਾਸਤੇ ਤੇ ਉਹ ਬਿਹਤਰ ਕੰਮ ਕਰ ਰਹੇ ਨੇ ਕਿ ਨਹੀਂ? ਡਾਕਟਰ ਸਾਹਿਬ ਵੇਖੋ, ਇਹ ਜਿੰਨਾ ਵੀ ਤੁਹਾਨੂੰ ਨਜ਼ਰ ਆ ਰਿਹਾ ਨਾ ਦੇਸੀ ਰੈਸਲਿੰਗ ਦੀ ਪ੍ਰਮੋਸ਼ਨ ਜਾਂ ਜੋ ਵੀ ਮੈਡਲ, ਇਹ ਸਾਰੇ ਦੇਸੀ ਕੁਸ਼ਤੀ ਦੀ ਵਜ੍ਹਾ ਤੋਂ ਨੇ। ਦੇਸੀ ਕੁਸ਼ਤੀ ਦੇ ਪਹਿਲਵਾਨ ਨੇ, ਉਹ ਮੈਟ ਤੇ ਜਾ ਕੇ ਲੜਦੇ ਨੇ। ਦੇਸੀ ਕੁਸ਼ਤੀ ਤੋਂ ਬੱਚਾ ਤਿਆਰ ਹੁੰਦਾ ਹੈ, ਤੇ ਉਹ ਮੈਂ ਨਹੀਂ ਕੋਈ ਵੇਖਿਆ ਕਿ ਜਿਹੜਾ ਮੈਟ ਦਾ ਪਹਿਲਵਾਨ ਹੋਏ ਤੇ ਉਹ ਡਾਇਰੈਕਟ ਜਿਹੜਾ ਇਹ ਵੱਡੇ ਲੈਵਲ ਤੇ ਪਹੁੰਚਿਆ। ਦੂਸਰਾ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ, ਇਹਨਾਂ ਕੋਈ ਫਾਇਦਾ ਨਹੀਂ ਕੀਤਾ। ਕੈਂਪਾਂ ਦੇ ਵਿੱਚ ਜਾ ਸਕਦਾ ਪਾਕਿਸਤਾਨ ਦਾ ਫਸਟ ਸੈਕਿੰਡ, ਜਿਹੜਾ ਨੈਸ਼ਨਲ 'ਚ ਪਹਿਲੇ ਦੂਸਰੇ ਨੰਬਰ ਤੇ ਹੋਏ, ਇਹਨੇ ਨਹੀਂ ਉਹਨਾਂ ਨੂੰ ਵਾੜਿਆ, ਇਹਨੇ ਬੱਚਿਆਂ ਨੂੰ ਵਾੜ ਕੇ ਤੇ ਉਹਨਾਂ ਦੀਆਂ ਡੇਲੀਆਂ ਖਾਦੀਆਂ। ਡਾਕਟਰ ਸਾਹਿਬ, ਜਦੋਂ ਇਹੋ ਜਿਹੀ ਕਰਪਸ਼ਨਾਂ ਆਉਣਗੀਆਂ, ਇਨਾਮ ਭੱਟ ਸਾਹਿਬ ਬੜੀ ਆ ਕੇ ਇੱਥੇ ਤਾਰੀਫਾਂ ਉਹਨਾਂ ਦੀ ਬਿਆਨ ਕਰਨ ਦਾ ਸਨ, ਉਹ ਤਾਜ਼ਾ ਸੈਕਟਰੀ ਲੱਗੇ ਨੇ। ਅਗਲੇ ਦਿਨ ਇੱਥੇ ਤੁਹਾਡੇ ਗੁਜਰਾਂ ਵਾਲੇ ਮੁਕਾਬਲਾ ਹੋਇਆ ਹੈ, ਆਪਣਾ ਜਿਹੜਾ ਨਵਾਂ ਅਕੈਡਮੀ ਬਣੀ ਰੈਸਲਿੰਗ ਦੀ, ਉਹਦੇ ਵਿੱਚ। ਤੇ ਤੁਸੀਂ ਮੇਰੇ ਕੋਲ ਵੀਡੀਓ ਪ੍ਰੂਫ ਨੇ, ਤੁਹਾਨੂੰ ਮੈਂ ਵਿਖਾ ਸਕਣਾ ਕਿ ਇੱਕ ਸੈਕਟਰੀ ਜਿਹੜਾ ਹੈ ਉਹ ਗੈਰ ਜਾਨਿਬਦਾਰ ਹੋਣਾ ਚਾਹੀਦਾ ਕਿ ਜਾਨਿਬਦਾਰ ਹੋਣਾ ਚਾਹੀਦਾ? ਨਹੀਂ, ਗੈਰ ਜਾਨਿਬਦਾਰ। ਉਹਨੇ ਸਰਾਸਰ ਆਪਣੇ ਜਿਹੜੇ ਸ਼ਾਗਿਰਦ ਨੇ ਉਹਨਾਂ ਨੂੰ ਪਿੱਛੇ ਦੱਸਦਾ ਪਿਆ, ਉਹਨਾਂ ਨੂੰ ਹਲਾਸ਼ੇਰੀ ਦੇ ਰਿਹਾ, ਉਹਨਾਂ ਨੂੰ ਟੈਕਨੀਕ ਦੱਸਦਾ ਪਿਆ, ਉਹਨਾਂ ਨੂੰ ਘੁੱਟਦਾ ਪਿਆ, ਨੱਪਦਾ ਪਿਆ, ਬਜਾਏ ਦੇ ਕਿ ਉੱਥੇ ਜਾ ਕੇ ਕੁਰਸੀ ਤੇ ਬਹਿ ਕੇ ਤੇ ਰੋਲ ਇਹ ਅਦਾ ਕਰੇ ਕਿ ਯਾਰ ਮੁਨਸਫ ਦਾ ਕਿ ਜਿਹੜਾ ਅੱਛਾ ਟੈਲੈਂਟ ਹੈ ਦੋਵਾਂ 'ਚ ਜਿਹੜਾ ਅੱਛਾ ਹੈ ਉਹ ਅੱਗੇ ਆਏ। ਤੇ ਉਹ ਬੰਦਾ ਇੰਜ ਕਰਦਾ ਰਿਹਾ। ਡਾਕਟਰ ਸਾਹਿਬ, ਇਸ ਬੰਦੇ ਕੋ ਤੁਸੀਂ ਉਮੀਦ ਰੱਖਦੇ ਹੋ? ਇਸ ਬੰਦੇ ਨੇ ਕੀ ਆਪਣਾ ਕਰਨਾ ਹੈ ਜਿਹੜਾ ਆਪਣਾ ਮੁਨਸਫ ਹੀ ਨਹੀਂ ਹੈਗਾ? 2 ਬੱਚਿਆਂ ਦਾ ਮੁਕਾਬਲਾ ਹੁੰਦਿਆ, ਉਹਦੇ ਵਿੱਚ ਉਹ ਇਨਸਾਫ ਹੀ ਨਹੀਂ ਕਰ ਪਾ ਰਿਹਾ। ਉਹ ਬਾਰ-ਬਾਰ ਜਾ ਕੇ ਆਪਣੇ ਸ਼ਾਗਿਰਦ ਨੂੰ ਦੱਸਦਾ ਪਿਆ ਜਾਂ ਉਹਦੇ ਪਿੱਛੇ ਆਵਾਜ਼ਾਂ ਦਿੰਦਾ ਪਿਆ। ਤੇ ਮੈਂ ਸਮਝਦਾ ਇਸ ਤਰ੍ਹਾਂ ਤਰੱਕੀਆਂ ਨਹੀਂ ਹੁੰਦੀਆਂ। ਇਹ ਲੋਕਾਂ ਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਰੈਸਲਿੰਗ ਨੂੰ, ਔਰ ਇਹਦਾ ਉਜ਼ਾਲਾ ਇਹਨਾਂ ਨੂੰ ਕਰਨਾ ਪਏਗਾ। ਲਓ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਪਾਕਿਸਤਾਨ ਦੀ ਦੇਸੀ ਕੁਸ਼ਤੀ ਦੀ ਜਿਹੜੀ ਫੈਡਰੇਸ਼ਨ ਹੈ, ਉਹਦੇ ਜਨਰਲ ਸੈਕਟਰੀ ਸੱਜਾਦ ਅਵਾਨ ਪਹਿਲਵਾਨ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਸਾਹਿਬੋ, ਉਹਨਾਂ ਨੂੰ ਮੌਜੂਦਾ ਜਿਹੜੀ ਸਾਡੀ ਪਾਕਿਸਤਾਨ ਦੀ ਰੈਸਲਿੰਗ ਫੈਡਰੇਸ਼ਨ ਹੈ, ਉਹਦੇ ਅਹੁਦੇਦਾਰਾਂ ਦੇ ਉੱਤੇ ਬਹੁਤ ਸਾਰੇ ਤਹਫੁਜ਼ਾਤ ਨੇ। ਉਹਨਾਂ ਦਾ ਇਹ ਫਰਮਾਉਣਾ ਹੈ ਕਿ ਪਾਕਿਸਤਾਨ ਦੇ ਵਿੱਚ ਦੇਸੀ ਕੁਸ਼ਤੀ ਨੂੰ ਮਾਦੂਮ ਕੀਤਾ ਜਾ ਰਿਹਾ ਹੈ ਜਾਣ ਬੁੱਝ ਕੇ,
ਔਰ ਪਾਕਿਸਤਾਨ ਦੀ ਰੈਸਲਿੰਗ ਫੈਡਰੇਸ਼ਨ ਜਿਹੜੀ ਹੈ ਉਹ ਫੰਨੇ ਪਹਿਲਵਾਨੀ ਦੇ ਵਾਸਤੇ, ਅਖਾੜੇ ਦੀ ਕੁਸ਼ਤੀ ਦੇ ਵਾਸਤੇ ਕੁਝ ਵੀ ਨਹੀਂ ਕਰ ਰਹੀ, ਉਲਟਾ ਉਹਦੇ ਨਾਲ ਦੁਸ਼ਮਣੀ ਕਰ ਰਹੀ ਹੈ ਔਰ ਉਹਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸਾਹਿਬੋ, ਸਾਡੀਆਂ ਮੁਹਤਰਮਾ ਵਜ਼ੀਰ ਆਲਾ ਪੰਜਾਬ ਜਿਹੜੀਆਂ ਨੇ ਉਹਨਾਂ ਨੂੰ ਚਾਹੀਦਾ ਹੈ, ਸਾਡੇ ਵਜ਼ੀਰ ਆਜ਼ਮ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਦੇਸੀ ਕੁਸ਼ਤੀ, ਫੰਨੇ ਪਹਿਲਵਾਨੀ ਜਿਹੜੀ ਹੈ ਉਹ ਸਾਡੀ ਰੀਤ ਰਵਾਇਤ ਹੈ, ਸਾਡੇ ਦੇਸ਼ ਪੰਜਾਬ ਦਾ ਲੋਕ ਖੇਡ ਹੈ। ਇਸ ਤੋਂ ਇਲਾਵਾ ਇਹ ਉਹ ਖੇਡ ਹੈ ਜਿਹੜਾ ਸਾਡੇ ਪਾਕਿਸਤਾਨ ਨੂੰ ਇੱਜ਼ਤ ਦੇ ਰਿਹਾ ਹੈ, ਸਾਡੀ ਧਰਤੀ ਦੀ ਸ਼ਾਨ ਵਧਾ ਰਿਹਾ ਹੈ। ਇੱਕ ਗੱਲ ਤੇ ਬੜੀ ਖੂਬਸੂਰਤ ਉਹਨਾਂ ਨੇ ਕੀਤੀ ਆਪਣੇ ਇੰਟਰਵਿਊ ਦੇ ਵਿੱਚ ਕਿ ਜਿੰਨੇ ਮੈਟ ਰੈਸਲਿੰਗ ਦੇ ਵੀ ਰੈਸਲਰਸ ਨੇ ਆਉਂਦੇ ਤੇ ਉਹ ਵੀ ਸਾਰੇ ਅਖਾੜਿਆਂ ਤੋਂ ਤਿਆਰ ਹੋ ਕੇ ਨੇ ਨਾ ਜੀ। ਅਖਾੜਿਆਂ ਦੇ ਵਿੱਚ ਹੀ ਇਹ ਪਨੀਰੀ ਉੱਗਦੀ ਹੈ, ਫਿਰ ਉਹ ਪਹਿਲਵਾਨ ਬਣਦੇ ਨੇ, ਸ਼ਾਹਜ਼ੋਰ ਬਣਦੇ ਨੇ, ਤਾਕਤਵਰ ਬਣਦੇ ਨੇ। ਬਾਅਦ ਅਜ਼ਾਂ ਫਿਰ ਉਹ ਜਾ ਕੇ ਮੈਟ ਰੈਸਲਿੰਗ ਕਰਨ, ਬੀਚ ਰੈਸਲਿੰਗ ਕਰਨ। ਉਹਨਾਂ ਦੀ ਇਬਤਦਾ ਅਖਾੜੇ ਦੀ ਕੁਸ਼ਤੀ ਹੋਈ ਹੁੰਦੀ ਹੈ ਔਰ ਮਿੱਟੀ ਦੇ ਵਿੱਚੋਂ ਹੀ ਇਹ ਫਨ ਉੱਠਦਾ ਜਿਹੜਾ ਫਿਰ ਪੂਰੀ ਦੁਨੀਆ ਦੇ ਉੱਤੇ ਪਾਕਿਸਤਾਨ ਨੂੰ ਮੁਤਾਰਫ ਕਰਵਾਉਂਦਾ ਹੈ। ਚੁਨਾਚਾ ਸਾਡੇ ਵਜ਼ੀਰ ਆਜ਼ਮ ਪਾਕਿਸਤਾਨ ਨੂੰ ਔਰ ਸਾਡੀ ਵਜ਼ੀਰ ਆਲਾ ਪੰਜਾਬ, ਜਿਹੜੀਆਂ ਕਿ ਪੰਜਾਬ ਦੀਆਂ ਵਜ਼ੀਰ ਆਲਾ ਹੀ ਨਹੀਂ, ਪੰਜਾਬ ਦੀਆਂ ਰੀਤਾਂ ਰਵਾਇਤਾਂ, ਪੰਜਾਬ ਦੇ ਕਲਚਰ ਦੀਆਂ ਵੀ ਮੁਹਾਫਿਜ਼ ਨੇ, ਉਹਨਾਂ ਨੂੰ ਇਹ ਚਾਹੀਦਾ ਕਿ ਇਹਦੇ ਵੱਲ ਗੌਰ ਕਰਨ ਫੌਰੀ ਤੌਰ ਤੇ। ਸਾਡੇ ਪਾਕਿਸਤਾਨ ਦੇ ਜਿਸ ਕਦਰ ਪਹਿਲਵਾਨ ਨੇ, ਸ਼ਾਹਜ਼ੋਰ ਨੇ, ਉਹਨਾਂ ਦੀ ਆਵਾਜ਼ ਦੇ ਉੱਤੇ ਕੰਨ ਧਰਦਿਆਂ ਹੋਇਆਂ ਫੌਰੀ ਤੌਰ ਦੇ ਉੱਤੇ ਇਸ ਚੀਜ਼ ਦੀਆਂ ਤਹਿਕੀਕਾਤ ਕਰਵਾਉਣ। ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਵਿੱਚ ਹੋਣ ਵਾਲੀ ਜਿਸ ਕਦਰ ਮੈਲ ਪ੍ਰੈਕਟਿਸ ਹੈ ਉਹਦੇ ਬਾਰੇ ਤਹਿਕੀਕਾਤ ਹੋਣੀਆਂ ਚਾਹੀਦੀਆਂ ਨੇ ਔਰ ਜਿਹੜੇ ਜਿਹੜੇ ਲੋਕ ਮੂਰਦ ਦੇ ਇਲਜ਼ਾਮ ਠਹਿਰਦੇ ਨੇ ਉਹਨਾਂ ਦੇ ਉੱਤੇ ਰਿਸਪੌਂਸਿਬਿਲਿਟੀ ਫਿਕਸ ਕਰਕੇ, ਉਹਨਾਂ ਦੀਆਂ ਇਨਕੁਆਇਰੀਆਂ ਕਰਕੇ ਉਹਨਾਂ ਨੂੰ ਅਹੁਦਿਆਂ ਤੋਂ ਅਲੱਗ ਕਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਨੇ। ਔਰ ਇੱਕ ਐਸਾ ਲਾਇਹਾ ਅਮਲ ਮੁਰਤਬ ਕਰਨਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਵਿੱਚ ਫੰਨੇ ਕੁਸ਼ਤੀ ਇੱਕ ਵਾਰੀ ਫੇਰ ਅਲਹਮਦੁਲਿਲਾ ਜ਼ਿੰਦਾ ਹੋ ਜਾਵੇ ਔਰ ਪ੍ਰਵਾਨ ਚੜੇ। ਸਾਹਿਬੋ, ਇਹਦੇ ਨਾਲ ਹੀ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ